ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਫ਼ੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸਖਵਿੰਦਰ ਸਿੰਘ ਅਤੇ ਜਸਵੀਰ ਕੌਰ ਜੀ ਫਰੀਮਾਉਂਟ। ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। 15% ਔਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਤੁਸੀਂ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਪੁਲਿਸ ਵੱਲੋਂ ਜਿਹੜਾ ਇੱਕ ਮਕਸੂਦਾਂ ਦੇ ਵਿੱਚ ਧਮਾਕਾ ਹੋਇਆ ਸੀਗਾ, ਉਸ ਦਾ ਕਹਿੰਦੇ ਕਿ ਅਸੀਂ ਹੱਲ ਕਰ ਲਿਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਜਲੰਧਰ ਦੀ ਪੁਲਿਸ ਹੈ ਜੀ, ਉਹਨੇ ਇੱਕ ਗੱਲ ਆਖੀ ਹੈ ਜੀ, ਉਹਨੇ ਦਾਅਵਾ ਕੀਤਾ ਕਿ 14 ਸਤੰਬਰ ਨੂੰ ਬੰਬ ਧਮਾਕੇ ਜਿਹੜੇ ਸੀਗੇ ਜੀ ਉਹ ਮਕਸੂਦਾ ਥਾਣੇ ਦੇ ਵਿੱਚ ਹੋਏ ਸੀਗੇ। ਇਹ 4 ਕਸ਼ਮੀਰੀ ਨੌਜਵਾਨਾਂ ਨੇ ਜਿਹੜੇ ਅੰਜਾਮ ਦਿੱਤੇ ਸੀਗੇ। ਔਰ ਵਾਰਦਾਤ ਤੋਂ ਬਾਅਦ ਹਵਾ 'ਚ ਹੱਥ ਪੈਰ ਮਾਰ ਰਹੀ ਪੁਲਿਸ ਜਿਹੜੀ ਹੈ ਜੀ, ਉਹਨੇ ਹੁਣ ਇਹ ਇੱਕ ਵੱਡਾ ਦਾਅਵਾ ਜਿਹੜਾ ਜੀ ਉਹ ਕੀਤਾ। ਔਰ ਉਹਨੇ ਇਹ ਗੱਲ ਕਹੀ ਹੈ ਕਿ ਥਾਣੇ 'ਚ ਬਲਾਸਟ ਦੇ ਮਾਮਲੇ 'ਚ ਪੁਲਿਸ ਨੇ ਜਲੰਧਰ ਦੇ ਸੇਂਟ ਸੋਲਜਰ ਕਾਲਜ ਦੇ ਵਿੱਚ ਸਿਵਲ ਇੰਜੀਨੀਅਰਿੰਗ ਕਰ ਰਹੇ 2 ਵਿਦਿਆਰਥੀ, 22 ਸਾਲਾਂ ਦਾ ਸ਼ਾਹਿਦ ਕਿਊਮ ਤੇ 23 ਸਾਲਾਂ ਦਾ ਫਾਜ਼ਿਲ ਬਸ਼ੀਰ, ਇਹਨੂੰ ਗ੍ਰਿਫਤਾਰ ਕੀਤਾ। ਉਹਨਾਂ ਦੇ 2 ਸਾਥੀ ਰਊਫ ਅਹਿਮਦ ਉਰਫ ਰਊਫ ਤੇ ਮੀਰ ਉਮਰ ਰਮਜ਼ਾਨ ਉਰਫ ਗਾਜ਼ੀ ਫਰਾਰ ਨੇ। ਦੋਵੇਂ ਜਿਹੜੇ ਗ੍ਰਿਫਤਾਰ ਨੌਜਵਾਨ ਨੇ ਉਹਨਾਂ ਨੂੰ ਅਦਾਲਤ ਪੇਸ਼ ਕਰਕੇ ਇਹਨਾਂ ਦਾ 4 ਦਿਨ ਦਾ ਰਿਮਾਂਡ ਜਿਹੜਾ ਜੀ ਉਹ ਲਿਆ ਗਿਆ। ਇਹ ਦੱਸਿਆ ਪੁਲਿਸ ਦੇ ਸੀਨੀਅਰ ਆਫਿਸਰਾਂ ਨੇ ਕਿ ਕਿਊਮ ਤੇ ਬਸ਼ੀਰ ਕਰੀਬ 2 ਸਾਲ ਤੋਂ ਜਲੰਧਰ 'ਚ ਪੜ੍ਹ ਰਹੇ ਆ। ਦੋਵੇਂ ਮਕਸੂਦਾਂ ਦੇ ਪੀਜੀ ਦੇ ਵਿੱਚ ਰਹਿੰਦੇ ਸੀਗੇ। ਦੋਵੇਂ ਇੱਕ ਜਿਹੜੀ ਜਥੇਬੰਦੀ ਹੈ ਜੀ ਅੰਸਰ ਗਜਾਵਤ ਉਲ ਹਿੰਦ ਦੇ ਸਰਗਨਾ ਜ਼ਾਕਿਰ ਰਸ਼ੀਦ ਭੱਟ ਉਰਫ ਜ਼ਾਕਿਰ ਮੂਸਾ ਦੇ ਸਾਥੀ ਨੇ ਜੀ। ਮੂਸਾ ਤੇ ਉਹਦੇ ਰਾਈਟ ਹੈਂਡ ਆਮਿਰ ਨੇ ਦੋਵਾਂ ਨੂੰ ਕਸ਼ਮੀਰ ਦੇ ਵਿੱਚ ਸਿਖਲਾਈ ਜਿਹੜੀ ਜੀ ਉਹ ਦਿੱਤੀ ਜਾਂਦੀ ਹੈ। ਔਰ ਉੱਥੇ ਹੀ ਰਊਫ ਤੇ ਮੀਰ ਕਸ਼ਮੀਰ ਦੇ ਵਿੱਚ ਜਿਹੜਾ ਜੀ ਉਹ ਰਹਿੰਦੇ ਆ। ਇਹਦੇ ਵਿੱਚ ਕੁਝ ਗੱਲਾਂ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਜਿਹੜੀਆਂ ਜੀ ਉਹ ਸੋਚ ਤੋਂ ਪਰੇ ਆ। ਇੱਕ ਤਾਂ ਕਿਊਮ ਤੇ ਬਸ਼ੀਰ ਜਲੰਧਰ 'ਚ ਰਹੇ ਸੀਗੇ। ਰਊਫ ਤੇ ਗਾਜ਼ੀ ਕਸ਼ਮੀਰ ਤੋਂ ਹਵਾਈ ਜਹਾਜ਼ ਤੇ ਆਏ ਸੀਗੇ। ਉਹ ਆਪਣੇ ਨਾਲ ਬੰਬ ਨਹੀਂ ਲਿਆ ਸਕਦੇ। ਪਟਿਆਲੇ 'ਚ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਜਿਹੜਾ ਜੀ ਉਹਦੇ ਤੋਂ ਬੰਬ ਸਪਲਾਈ ਹੋਣ ਦੇ ਖਦਸ਼ੇ ਕਰਕੇ ਪੁਲਿਸ ਉਹਨੂੰ ਜਲੰਧਰ ਲਿਆਉਣ ਦੀ ਤਿਆਰੀ ਜਿਹੜੀ ਉਹ ਕਰ ਰਹੀ ਹੈ। ਇਹ ਪਤਾ ਲਾਇਆ ਜਾ ਰਿਹਾ ਕਿ ਕਿਤੇ ਉਹਨੇ ਕਸ਼ਮੀਰੀ ਇਹ ਜਿਹੜੇ ਮੁੰਡੇ ਸੀ ਇਹਨਾਂ ਨੂੰ ਬੰਬ ਸਪਲਾਈ ਤਾਂ ਨਹੀਂ ਕੀਤਾ ਜਿਹੜਾ ਸ਼ਬਨਮਜੀਤ ਸਿੰਘ ਫੜਿਆ। ਦੂਜੇ ਪਾਸੇ ਜਿਹੜਾ ਇੱਕ ਹੋਰ ਸਵਾਲ ਇਹਦੇ ਵਿੱਚ ਇਹ ਆ ਜੀ ਕਿ ਪੁਲਿਸ ਇਹ ਪਤਾ ਨਹੀਂ ਲਾ ਸਕੀ ਕਿ ਜਿਹੜੇ ਪਲਸਰ ਮੋਟਰਸਾਈਕਲ ਦਾ ਇਸਤੇਮਾਲ ਧਮਾਕਾ ਕਰਨ ਤੋਂ ਬਾਅਦ ਭੱਜਣ ਲਈ ਅੱਤਵਾਦੀਆਂ ਨੇ ਕੀਤਾ ਸੀਗਾ, ਹਿਮਾਚਲ ਨੰਬਰ ਦੀ ਉਹ ਬਾਈਕ ਕਿੱਥੇ ਹੈ। ਪੁਲਿਸ ਇੱਕੋ ਪਲਸਰ ਮੋਟਰਸਾਈਕਲ ਦੇ ਵਰਤੇ ਹੋਣ ਦੀ ਗੱਲ ਜਿਹੜੀ ਕਰ ਰਹੀ ਹੈ, ਜਦੋਂ ਕਿ ਇਹ ਵੀ ਕਿਹਾ ਜਾ ਰਿਹਾ ਕਿ 4 ਨੌਜਵਾਨ ਵਾਰਦਾਤ ਤੋਂ ਬਾਅਦ 2 ਰਸਤਿਆਂ ਦੇ ਰਾਹੀਂ ਬੱਸ ਸਟੈਂਡ ਪਹੁੰਚੇ ਸੀਗੇ। ਮਤਲਬ ਕਿ ਵਾਰਦਾਤ 2 ਬਾਈਕ ਇਸਤੇਮਾਲ ਕੀਤੇ ਗਏ ਸੀ। ਦੂਜਾ ਬਾਈਕ ਕਿੱਥੋਂ ਲਿਆ ਗਿਆ ਸੀ, ਉਹ ਕਿੱਥੇ ਗਿਆ, ਇਹਦਾ ਕੋਈ ਖੁਲਾਸਾ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਇਹਨਾਂ ਕਿਹਾ ਗਿਆ ਕਿ WhatsApp ਕਾਲ ਦੇ ਉੱਤੇ ਉਹ ਚੈਟਿੰਗ ਕਰਦੇ ਸੀਗੇ। WhatsApp ਕਾਲ ਨਾ ਤਾਂ ਟਰੇਸ ਕੀਤੀ ਜਾ ਸਕਦੀ ਹੈ, ਨਾ ਉਹਨੂੰ ਰਿਕਾਰਡ ਜਿਹੜਾ ਜੀ ਉਹ ਕੀਤਾ ਜਾ ਸਕਦਾ। ਇਹ ਕੁਝ ਸਵਾਲ ਨੇ ਜੀ ਜਿਹੜੇ ਇਹ ਗ੍ਰਿਫਤਾਰੀਆਂ ਤੋਂ ਬਾਅਦ ਖੜੇ ਨੇ। ਮੇਰੇ ਕੋਲ ਲੱਗਦਾ ਹੈ ਵੀ ਕੋਈ ਨਾ ਕੋਈ ਮਾਹੌਲ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ। ਇਸੇ ਤਰ੍ਹਾਂ ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਆ ਕਿ ਪੰਜਾਬ ਦੇ ਵਿੱਚ ਬੜੇ ਸਖਤ ਪ੍ਰਬੰਧ ਕਰ ਦਿੱਤੇ ਆ। ਕਹਿੰਦੇ ਕਿ ਦੀਵਾਲੀ ਦੇ ਮੌਕੇ ਕਈ ਰਿਪੋਰਟਾਂ ਮਿਲੀਆਂ। ਦੇਖੋ, ਇੱਕ ਤਾਂ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਜਿਹੜਾ ਫੌਜ ਦੇ ਮੁਖੀ ਦਾ ਬਿਆਨ ਹੈ ਉਹਦੀ ਸਮਝ ਤੋਂ ਥੋੜ੍ਹਾ ਜਿਹਾ ਪਰੇ ਹੈ। ਕਿਉਂਕਿ ਮੰਨ ਲਓ ਜੇ ਕੋਈ ਇਨਪੁਟ ਹੁੰਦੀ ਹੈ, ਜੇ ਕੋਈ ਜਾਣਕਾਰੀ ਹੁੰਦੀ ਹੈ ਤਾਂ ਉਹ ਖੁਫੀਆ ਏਜੰਸੀਜ਼ ਜਿਹੜੀਆਂ ਹੁੰਦੀਆਂ ਜੀ ਉਹਨਾਂ ਨੇ ਹੋਮ ਮਿਨਿਸਟਰੀ ਨੂੰ ਦੇਣੀ ਹੁੰਦੀ ਹੈ। ਹੋਮ ਮਿਨਿਸਟਰੀ ਅੱਗੋਂ ਜਿਹੜੀ ਹੈ ਜੀ ਉਹ ਅਲਰਟ ਜਾਰੀ ਕਰਦੀ ਹੈ ਸੰਬੰਧਿਤ ਸੂਬੇ ਦੀ ਹੋਮ ਮਿਨਿਸਟਰੀ, ਤੇ ਉਹ ਅੱਗੇ ਜਿਹੜੀ ਹੈ ਜੀ ਉਹ ਪੁਲਿਸ ਦੇ ਕੋਲੇ ਜਾਂਦੀ ਹੈ। ਕਦੀ ਵੀ ਫੌਜ ਦਾ ਮੁਖੀ ਜਿਹੜਾ ਜੀ ਇੰਨੀ ਗੱਲ ਨਹੀਂ ਹੁਣ ਤੱਕ ਤਾਂ ਜਿਹੜਾ ਰਿਕਾਰਡ ਰਿਹਾ ਜੀ ਉਹ ਸੁਣਿਆ ਜਾਂਦਾ ਕਿ ਫਲਾਨੇ ਸੂਬੇ ਦੇ ਵਿੱਚ ਅੱਤਵਾਦ ਦਾ ਬਹੁਤ ਜਿਹੜਾ ਜੀ ਉਹ ਖਤਰਾ, ਜੇ ਤੁਰੰਤ ਨਾ ਸੰਭਾਲਿਆ ਗਿਆ ਤਾਂ ਹਾਲਾਤ ਜਿਹੜੇ ਜੀ ਉਹ ਖਰਾਬ ਹੋ ਸਕਦੇ ਆ। ਹੁਣ ਕਿਹੜੀ ਜਿਹੜੀ ਚੀਜ਼ ਹੈ, ਕਿਉਂਕਿ ਜੇ ਦੇਖਿਆ ਜਾਵੇ ਤਾਂ ਪਿਛਲੇ ਕਿਉਂਕਿ ਜਿੱਧਰ ਨੂੰ ਇਸ਼ਾਰਾ ਹੈ ਉਹ ਪਤਾ ਹੈ, ਪਰ ਜੇ ਆਪਾਂ ਦੇਖਿਆ ਜਾਵੇ ਜੇ ਕਿਸੇ ਜਗ੍ਹਾ ਦੇ ਉੱਤੇ ਲੱਖਾਂ ਬੰਦਾ ਇਕੱਠਾ ਹੋ ਜਾਂਦਾ
ਉੱਥੇ ਕਿਸੇ ਕਿਸਮ ਦੀ ਕੋਈ ਗੜਬੜ ਨਹੀਂ ਹੁੰਦੀ, ਕੋਈ ਤੋੜ ਭੰਨ ਨਹੀਂ ਹੁੰਦੀ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਜਿਹੜੀ ਕਿ ਕਾਨੂੰਨ ਦੇ ਵਾਸਤੇ ਜਿਹੜਾ ਜੀ ਉਹ ਖਤਰਾ ਖੜਾ ਹੋਵੇ। ਜੇ ਇੱਦਾਂ ਦੀ ਕੋਈ ਗੱਲ ਨਹੀਂ ਹੈ, ਇਟ ਮੀਨਸ ਕਿ ਲੋਕ ਜਿਹੜੇ ਨੇ ਜੀ ਉਹ ਕਿਸੇ ਵੀ ਹਾਲਤ ਦੇ ਵਿੱਚ ਗੜਬੜ ਨਹੀਂ ਚਾਹੁੰਦੇ। ਮੈਂ ਅੱਗੇ ਇੱਕ ਦਿਨ ਮਿਸਾਲ ਵੀ ਜਿਹੜੀ ਦਿੱਤੀ ਸੀ ਕਿ ਜਦੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਕਿੰਨੇ ਦਿਨ ਨਾ ਪੁਲਿਸ ਸੀ, ਨਾ ਪ੍ਰਸ਼ਾਸਨ ਸੀ, ਨਾ ਸਰਕਾਰ ਸੀ, ਲੋਕ ਸੜਕਾਂ ਦੇ ਉੱਤੇ ਸੀ। ਇੱਕ ਸਿੰਗਲ ਜਗ੍ਹਾ ਦੇ ਉੱਤੇ ਕੋਈ ਲੁੱਟ ਖੋਹ ਦੀ ਘਟਨਾ ਵੀ ਹੋਈ ਹੋਵੇ, ਮਾਰਨ ਮਰਾਉਣ ਵਾਲੀ ਤਾਂ ਬਹੁਤ ਦੂਰ ਦੀ ਗੱਲ, ਕੋਈ ਲੁੱਟ ਖੋਹ ਦੀ ਵੀ ਸਿੰਗਲ ਜਿਹੜੀ ਘਟਨਾ ਹੋਈ ਹੋਵੇ, ਉਹਦਾ ਕੋਈ ਰਿਕਾਰਡ ਜਿਹੜਾ ਜੀ ਉਹ ਨਹੀਂ ਮਿਲਦਾ। ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਜੋ ਦਾਅਵਾ ਕੀਤਾ ਗਿਆ ਕਿ ਸਰਹੱਦ ਪਾਰਲੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਵੱਲੋਂ ਸਹਾਇਤਾ ਪ੍ਰਾਪਤ ਕੁਝ ਲੋਕ ਜਿਹੜੇ ਸੂਬੇ ਦਾ ਮਾਹੌਲ ਵਿਗਾੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਦੀਵਾਲੀ ਦੇ ਮੱਦੇ ਨਜ਼ਰ ਗੜਬੜ ਜਿਹੜੀ ਹੈ ਜੀ ਉਹ ਕਰ ਸਕਦੇ ਆ। ਇਹ ਮੁੱਖ ਮੰਤਰੀ ਤੇ DGP ਹੋਰਾਂ ਨੇ ਜਿਹੜਾ ਜੀ ਇਹ ਸਖਤ ਹੁਕਮ ਜਿਹੜੇ ਜੀ ਦਿੱਤੇ ਆ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਪੁਲਿਸ ਜਿਹੜੀ ਹੈ ਜੀ ਉਹ ਮੁਸ਼ਤਰਕ ਰਹੇ ਥਾਂ ਥਾਂ ਤੇ, ਔਰ ਭੀੜ ਭੜੱਕੇ ਵਾਲੀਆਂ ਮਾਰਕੀਟ ਤੇ ਹੋਰ ਜਿਹੜੀਆਂ ਅਹਿਮ ਥਾਵਾਂ ਨੇ ਉਹਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਾਸਤੇ ਅਧਿਕਾਰੀਆਂ ਨੂੰ ਜਿਹੜੇ ਆ ਜੀ ਉਹ ਹੁਕਮ ਦਿੱਤੇ ਗਏ ਆ। ਔਰ ਇਹ ਵੀ ਜਿਹੜੀ ਇਹਦੀ ਗੱਲ ਆਖੀ ਗਈ ਆ ਕਿ ਜਿਹੜਾ ਇਹ ਕਿਸੇ ਕਿਸਮ ਦੀ ਕੋਈ ਗੜਬੜ ਜਿਹੜੀ ਜੀ ਉਹ ਨਾ ਹੋਵੇ, ਉਹਦੇ ਵਾਸਤੇ ਡਿਊਟੀਆਂ ਜਿਹੜੀਆਂ ਜੀ ਉਹ ਸਖਤ ਕੀਤੀਆਂ ਗਈਆਂ ਨੇ। ਜਿਹੜਾ ਇੱਥੇ ਜਿਹੜੀ ਡਿਊਟੀ ਸਖਤ ਜਿਹੜੀ ਕਰਨ ਦੀ ਗੱਲ ਆਖੀ ਗਈ ਆ, ਉਹ ਸਰਕਾਰ ਦੀ ਤਰਫੋਂ ਇਹ ਕਿਹਾ ਗਿਆ ਕਿ ਇਨਪੁਟ ਜਿਹੜੀ ਹੈ ਜੀ ਉਹ ਮਿਲੀ ਆ, ਜਿਹਦੇ ਤੋਂ ਇਹ ਜਿਹੜੀ ਹੈ ਜੀ ਅਲਰਟ ਜਾਰੀ ਕੀਤਾ ਗਿਆ ਪੁਲਿਸ ਨੂੰ। ਔਰ ਪੁਲਿਸ ਨੂੰ ਜਿਹੜਾ ਜੀ ਇਹ ਆਖਿਆ ਗਿਆ ਕਿ ਉਹ ਲੋਕਾਂ ਦੀ ਸੁਰੱਖਿਆ ਜਿਹੜੀ ਆ ਉਹਨੂੰ ਯਕੀਨੀ ਬਣਾਉਣ। ਛੁੱਟੀ ਤੇ ਗਏ ਸਾਰੇ ਪੁਲਿਸ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਵਾਪਸ ਸੱਦਣ ਦੇ ਵਾਸਤੇ ਆਖਿਆ ਗਿਆ। ਇਹ ਕਿਹਾ ਗਿਆ ਕਿ ਪੰਜਾਬ ਦੇ ਲੋਕਾਂ ਦੀ ਦੀਵਾਲੀ ਜਿਹੜੀ ਉਹ ਸੁਰੱਖਿਅਤ ਬਣਾਉਣਾ ਉਹ ਪੁਲਿਸ ਦੀ ਪਹਿਲੀ ਜਿਹੜੀ ਜੀ ਉਹ ਜ਼ਿੰਮੇਵਾਰੀ ਹੈ। ਜਿਹੜੇ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਉਹਨਾਂ ਨੂੰ ਵੀ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਆ। ਪਟਾਕੇ ਜਿਹੜੇ ਆ ਜੀ ਉਹ 7 ਨਵੰਬਰ ਨੂੰ ਸਵੇਰੇ ਜਿਹੜਾ 10 ਵਜੇ ਤੋਂ ਲੈ ਕੇ 7:30 ਵਜੇ ਤੱਕ ਵੇਚੇ ਜਾਣਗੇ। ਔਰ ਇਹਦੇ ਵਾਸਤੇ ਆਰਜੀ ਲਾਇਸੈਂਸ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਹੀ ਜਿਹੜੇ ਜੀ ਉਹ ਜਾਰੀ ਕੀਤੇ ਜਾਣਗੇ। ਵੈਸੇ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਅਲਰਟ ਨੇ ਅਕਸਰ ਦਿਨ ਤਿਉਹਾਰ ਦੇ ਮੌਕੇ ਦੇ ਉੱਤੇ ਪਹਿਲਾਂ ਜਿਹੜੀਆਂ ਜੀ ਉਹ ਜਾਰੀ ਕੀਤੀਆਂ ਜਾਂਦੀਆਂ ਨੇ ਹਰ ਸਾਲ ਹੀ, ਜਿਹੜਾ ਜੀ ਉਹ ਚਾਹੇ 26 ਜਨਵਰੀ 15 ਅਗਸਤ ਹੋਵੇ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਜੀ ਕੋਈ ਦਿਨ ਹੋਣ। ਪਰ ਜਿਹੜੀ ਇਹਦੇ ਵਿੱਚ ਵੱਖਰੀ ਗੱਲ ਐਤਕੀ ਇਹ ਆ ਕਿ ਫੌਜ ਦੇ ਮੁਖੀ ਦਾ ਬਿਆਨ, ਜਿੱਥੋਂ ਮੈਂ ਸਟਾਰਟ ਜਿਹੜੀ ਜੀ ਉਹ ਗੱਲ ਕੀਤੀ ਸੀ, ਪਹਿਲਾਂ ਕਦੀ ਫੌਜ ਦੇ ਮੁਖੀ ਨੇ ਅਜਿਹਾ ਬਿਆਨ ਨਹੀਂ ਸੀ ਦਿੱਤਾ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਖਹਿਰਾ ਤੇ ਸੰਧੂ, ਉਹਨਾਂ ਵੱਲੋਂ ਕਾਨੂੰਨੀ ਲੜਾਈ ਲੜਨ ਦੀ ਧਮਕੀ। ਬਿਲਕੁਲ ਜੀ, ਇਹ ਐਕਚੁਅਲੀ ਕੱਲ ਜਿਹੜੀ ਜੀ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕੀਤੇ ਜਾਣ ਤੋਂ ਬਾਅਦ ਦੋਹਾਂ ਨੂੰ, ਉਹਦੇ ਤੋਂ ਬਾਅਦ ਜਿਹੜੀ ਮੀਟਿੰਗ ਕੀਤੀ ਗਈ ਉਹਦੇ ਵਿੱਚ ਇਹ ਕੁਝ ਫੈਸਲੇ ਜਿਹੜੇ ਆ ਜੀ ਉਹ ਲਏ ਗਏ ਆ। ਇਹ ਕਿਹਾ ਗਿਆ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੂੰ ਪਾਰਟੀ ਦੇ ਵਿੱਚੋਂ ਸਸਪੈਂਡ ਕਰਨ ਦੇ ਵਿਰੁੱਧ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਤੇ 22 ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਕਾਨੂੰਨੀ ਲੜਾਈ ਜਿਹੜੀ ਹੈ ਜੀ ਉਹ ਲੜਨ ਦੀ ਗੱਲ ਆਖੀ ਗਈ ਹੈ। ਇਹ ਜਿਹੜੀ ਮੀਟਿੰਗ ਹੋਈ ਹੈ ਜੀ ਇਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਤੇ ਸੰਧੂ ਸਾਹਿਬ ਤੋਂ ਬਿਨਾਂ ਪਿਰਮਲ ਸਿੰਘ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ ਤੇ ਜੈ ਕਿਸ਼ਨ ਅਰੋੜੀ ਜਿਹੜੇ ਜੀ ਉਹ ਮੌਜੂਦ ਸਨ। ਇਹ ਕਿਹਾ ਗਿਆ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਹੋਰਾਂ ਨੂੰ ਗੈਰ ਸੰਵਿਧਾਨਕ ਢੰਗ ਦੇ ਨਾਲ ਮੁਅੱਤਲ ਜਿਹੜਾ ਜੀ ਉਹ ਕੀਤਾ ਗਿਆ। ਔਰ ਇਸ ਜਿਹੜੇ ਧੜੇ ਨੇ ਖਹਿਰਾ ਧੜੇ ਨੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਮੈਂਬਰ ਜਿਹੜੀ ਆ ਕਰਮਜੀਤ ਕੌਰ ਮਾਨਸਾ ਦੀ ਅਗਵਾਈ ਦੇ ਹੇਠ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ। ਇਸ ਤੋਂ ਇਲਾਵਾ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਹੈ ਜੀ ਡਾਕਟਰ KS ਔਲਖ, ਉਹਨਾਂ ਨੂੰ ਪਾਰਟੀ ਦਾ ਲੋਕ ਆਯੁਕਤ ਜਿਹੜਾ ਜੀ ਉਹ ਨਿਯੁਕਤ ਕੀਤਾ ਗਿਆ। ਇਹ ਕਿਹਾ ਗਿਆ ਕਿ ਜਿਹੜੇ ਕੋਰ ਕਮੇਟੀ ਦੇ ਚੇਅਰਮੈਨ ਨੇ ਬੁੱਧਰਾਮ ਸਣੇ 22 ਮੈਂਬਰਾਂ ਨੂੰ ਨੋਟਿਸ ਦੇ ਕੇ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀਆਂ ਮੁਅੱਤਲੀਆਂ ਦੇ ਉੱਤੇ ਜਵਾਬ ਤਲਬੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹਦੇ 'ਚ ਇੱਕ ਦੋ ਗੱਲਾਂ ਜਿਹੜੀਆਂ ਜੀ ਉਹ ਟੈਕਨੀਕਲ ਨੇ। ਇੱਕ ਤਾਂ ਜਿਹੜੇ ਜੀ ਬੁੱਧਰਾਮ ਨੇ ਉਹਨਾਂ ਨੇ ਇਹਦੇ ਉੱਤੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਕੋਰ ਕਮੇਟੀ ਨੇ ਸਸਪੈਂਡ ਨਹੀਂ ਕੀਤਾ। ਉਹ ਕਹਿੰਦੇ ਕੋਰ ਕਮੇਟੀ ਨੇ ਸਿਫਾਰਿਸ਼ ਕੀਤੀ ਔਰ ਸਿਫਾਰਿਸ਼ ਕਰਕੇ ਕੇਂਦਰੀ ਸਿਆਸੀ ਮਾਮਲਿਆਂ ਦੀ ਜਿਹੜੀ ਕਮੇਟੀ ਆ PAC ਉਹਨੂੰ ਭੇਜੀ ਔਰ ਸਸਪੈਂਡ ਕਰਨ ਦਾ ਫੈਸਲਾ ਜਿਹੜਾ ਜੀ ਉਹ PAC ਨੇ ਲਿਆ, ਨਾ ਕਿ ਕੋਰ ਕਮੇਟੀ ਨੇ।
ਜਦੋਂ ਕਿਉਂਕਿ ਜਿਹੜਾ ਖਹਿਰਾ ਧੜਾ ਹੈ ਜੀ, ਇਟ ਮੀਨਸ ਕਿ ਉਹ ਇਹਨਾਂ ਨੂੰ ਜਿਹੜਾ ਜੀ ਰਿਕੋਗਨਾਈਜ਼ ਕਰਦਾ ਹੈ, ਇਸ ਜਿਹੜੀ ਕੋਰ ਕਮੇਟੀ ਆ ਉਹਨੂੰ, ਜਿਹਦੇ ਕਰਕੇ ਉਹਦੇ ਖਿਲਾਫ ਹੁਣ ਇਹ ਕਾਨੂੰਨੀ ਲੜਾਈ ਜਿਹੜੀ ਹੈ ਜੀ ਉਹ ਲੜੂਗਾ। ਦੂਜਾ, ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਫੈਸਲਾ ਇਹ ਲਿਆ ਗਿਆ ਕਿ ਤਲਵੰਡੀ ਸਾਬੋ ਤੋਂ ਲੈ ਕੇ ਪਟਿਆਲਾ ਤੱਕ ਇੱਕ ਇਨਸਾਫ ਮਾਰਚ ਜਿਹੜਾ ਜੀ ਉਹ ਕੱਢਿਆ ਜਾਊਗਾ। ਇਹਦੀ ਅਜੇ ਤਰੀਕ ਤਾਂ ਨਹੀਂ ਜਿਹੜੀ ਮਿੱਥੀ ਗਈ, ਆਉਂਦੇ ਦਿਨਾਂ ਦੇ ਦੌਰਾਨ ਇਹਦੀ ਤਰੀਕ ਜਿਹੜੀ ਆ ਉਹ ਮਿੱਥੀ ਜਾ ਸਕਦੀ ਹੈ। ਅਜੇ ਜਿਹੜੀ ਇਹਦੀ ਡੇਟ ਨਹੀਂ ਦੱਸੀ ਗਈ, ਨਾ ਇਹ ਦੱਸਿਆ ਗਿਆ ਜੀ ਕਿ ਇਹ ਪਿੰਡਾਂ ਦੇ ਥਾਣੀ ਜਾਊਗਾ, ਸ਼ਹਿਰਾਂ ਥਾਣੀ ਹੋ ਕੇ ਆਊਗਾ, ਕਿੰਨੇ ਦਿਨ ਦੇ ਵਿੱਚ ਜਿਹੜਾ ਜੀ ਇਹ ਪਟਿਆਲੇ ਪਹੁੰਚੂਗਾ ਤਲਵੰਡੀ ਸਾਬੋ ਤੋਂ ਚੱਲ ਕੇ। ਔਰ ਇਨਸਾਫ ਜਿਹੜਾ ਹੈ ਜੀ, ਕੀ ਉਹ ਬਰਗਾੜੀ ਦੇ ਵਿੱਚ ਵਾਪਰੀਆਂ ਘਟਨਾਵਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਉਸ ਮਾਮਲੇ 'ਚ ਹੈ, ਜਾਂ ਬਾਕੀ ਓਵਰਆਲ ਸਾਰੇ ਜਿਹੜੇ ਮਾਮਲੇ ਨੇ ਉਹਨਾਂ ਮਾਮਲਿਆਂ ਦੇ ਉੱਤੇ ਹੈ ਜੀ। ਪਰ ਇਹ ਗੱਲ ਆਖੀ ਗਈ ਹੈ ਜੀ ਕਿ ਜਿਹੜੀਆਂ ਹਮ ਖਿਆਲ ਪਾਰਟੀਆਂ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਊ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਅਜੇ ਚਟਾਲਾ ਦੀ। ਚਟਾਲਿਆਂ ਦੇ ਪਰਿਵਾਰ ਦੇ ਵਿੱਚ ਵੀ ਦੇਖੋ ਇੱਕ ਕੁਰਸੀ ਇਸ ਤਰ੍ਹਾਂ ਦੀ ਆ ਕਿ ਕਿਸ ਤਰ੍ਹਾਂ ਜੰਗ ਲੱਗੀ ਹੋਈ ਆ ਕੁਰਸੀਆਂ ਦੇ ਲਈ, ਤੇ ਅਜੇ ਚਟਾਲਾ ਨੇ ਜੇਲ੍ਹ ਤੋਂ ਬਾਹਰ ਆਣ ਕੇ ਬੜਕ ਮਾਰੀ। ਬਿਲਕੁਲ ਜੀ, ਇਹ ਦੋ ਪੱਗਵੱਟ ਪਰਿਵਾਰ ਜਿਹੜੇ ਆ ਜੀ ਉਹ ਸੇਮ ਟਾਈਮ ਦੇ ਉੱਤੇ ਤਕਰੀਬਨ ਮਿਲਦੀ ਜੁਲਦੀ ਮੁਸੀਬਤ ਦਾ ਜਿਹੜਾ ਜੀ ਉਹ ਸਾਹਮਣਾ ਕਰ ਰਹੇ ਆ, ਇੱਕੋ ਜੀ ਤਕਰੀਬਨ। ਚਟਾਲਿਆਂ ਦਾ ਜਿਹੜਾ ਜੀ ਉਹ ਉਹਦੇ ਪਰਿਵਾਰ ਦੀ ਆਪਸੀ ਜਿਹੜਾ ਜੀ ਇਹ ਸਾਰਾ ਕੁਛ ਇਸ ਵੇਲੇ ਲੜਾਈ ਇੰਨੀ ਤੇਜ਼ ਜਿਹੜੀ ਹੋਈ ਪਈ ਆ ਕਿ ਤੁਸੀਂ ਕਹਿ ਸਕਦੇ ਹੋ ਕਿ ਹਾਲਾਤ ਜਿਹੜੇ ਆ ਜੀ ਉਹ ਕਾਫੀ ਖਰਾਬ ਨੇ ਪਰਿਵਾਰ ਦੇ। ਪਿਛਲੇ ਦਿਨੀ ਜਿਹੜਾ ਸੀਗਾ ਜੀ ਦੋ ਨੌਜਵਾਨ ਜਿਹੜੇ ਦੁਸ਼ਯੰਤ ਚਟਾਲਾ ਜਿਹੜਾ ਸੀਗਾ ਜੀ ਉਹਨੂੰ ਪਾਰਟੀ ਦੇ ਵਿੱਚੋਂ ਚੱਲਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ ਸੀਗਾ। ਔਰ ਉਹਦਾ ਪਿਤਾ ਜਿਹੜਾ ਅਜੇ ਚਟਾਲਾ ਤੇ ਓਮ ਪ੍ਰਕਾਸ਼ ਚਟਾਲਾ ਦੋਨੋਂ ਪਿਓ ਪੁੱਤ ਜਿਹੜੇ ਆ ਜੀ ਉਹ ਜਿਹੜੀ ਭਰਤੀ ਘੁਟਾਲੇ ਵਾਲੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਆ। ਹੁਣ ਪੈਰੋਲ ਦੇ ਉੱਤੇ ਜਿਹੜਾ ਜੀ ਉਹ ਆਏ ਆ ਅਜੇ ਚਟਾਲਾ ਹੁਰੀ ਬਾਹਰ, ਔਰ ਉਡੀਕਿਆ ਜਾ ਰਿਹਾ ਸੀਗਾ ਜਿਹੜੇ ਇਹਨਾਂ ਦੇ ਦੁਸ਼ਯੰਤ ਚਟਾਲਾ ਨੇ ਉਹਨੇ ਇਹ ਗੱਲ ਜਿਹੜੀ ਕਹੀ ਸੀਗੀ ਕਿ ਉਹ ਅਜੇ ਜਿਹੜਾ ਜੀ ਇੰਤਜ਼ਾਰ ਕਰਨਗੇ ਅਜੇ ਚਟਾਲਾ ਹੋਰਾਂ ਦੇ ਬਾਹਰ ਆਉਣ ਦਾ। ਉਹ ਪੈਰੋਲ ਤੇ ਬਾਹਰ ਆ ਗਏ। ਆਉਂਦਿਆਂ ਸਾਰ ਉਹਨਾਂ ਨੇ ਜਿਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਕੀਤੀ ਹੈ ਜੀ ਉਹ ਬੜੀ ਕਲੀਅਰ ਆ ਕਿ ਇਹ ਮਾਮਲਾ ਇਉਂ ਤੇ ਕਮ ਸੇ ਕਮ ਇੱਥੇ ਜਿਹੜਾ ਜੀ ਇਹ ਖਤਮ ਹੋਣ ਵਾਲਾ ਨਹੀਂ। ਇਹ ਇਨੈਲੋ ਦੇ ਮੁੱਖ ਜਨਰਲ ਸਕੱਤਰ ਅਜੇ ਚਟਾਲਾ ਨੇ ਜਿਹੜਾ ਜੀ ਲੜਾਈ ਦਾ ਇੱਕ ਕਿਸਮ ਦੇ ਨਾਲ ਜੰਗ ਦਾ ਜਿਹੜਾ ਜੀ ਉਹ ਬਿਗਲ ਵਜਾ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਇਨੈਲੋ ਨਾ ਉਹਨਾਂ ਦੇ ਪਿਓ ਦੀ ਜਾਇਦਾਦ ਹੈ, ਨਾ ਉਹ ਕਿਸੇ ਹੋਰ ਦੇ ਪਿਓ ਦੀ ਜਾਇਦਾਦ ਹੈ। ਇਹ ਇਨੈਲੋ ਜਿਹੜੀ ਹੈ ਜੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ, ਇਹ ਵਰਕਰਾਂ ਦੀ ਪਾਰਟੀ ਹੈ। ਇਹਨੂੰ ਕਿਸੇ ਦੀ ਜਾਇਦਾਦ ਜਿਹੜਾ ਜੀ ਉਹ ਵੰਡ ਨਹੀਂ ਦਿੱਤਾ ਜਾਊਗਾ। ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਿੱਚ ਤਾਊ ਦੇਵੀ ਲਾਲ ਨੇ ਵੀ ਧੱਕੇਸ਼ਾਹੀ ਨਹੀਂ ਸੀ ਚੱਲਣ ਦਿੱਤੀ ਤੇ ਨਾ ਉਹ ਧੱਕੇਸ਼ਾਹੀ ਜਿਹੜੀ ਹੈ ਜੀ ਉਹ ਕਿਸੇ ਤਰ੍ਹਾਂ ਦੀ ਚੱਲਣ ਦੇਣਗੇ। ਮਹਾਂਭਾਰਤ ਦੀ ਘਟਨਾ ਦਾ ਜ਼ਿਕਰ ਕਰਦਿਆਂ ਹੋਇਆ ਅਜੇ ਚਟਾਲਾ ਨੇ ਇਹ ਗੱਲ ਕਹੀ ਕਿ ਹੁਣ ਅਪੀਲ ਨਹੀਂ ਜੰਗ ਹੋਊਗੀ ਔਰ 17 ਨਵੰਬਰ ਨੂੰ ਜੀਂਦ ਦੇ ਵਿੱਚ ਅਗਲੇ ਫੈਸਲੇ ਦੇ ਐਲਾਨ ਜਿਹੜੇ ਆ ਜੀ ਉਹ ਕੀਤੇ ਜਾਣਗੇ। 14 ਦਿਨ ਦੀ ਉਹ ਪੈਰੋਲ ਦੇ ਉੱਤੇ ਆਇਆ ਜੀ। ਜੇਲ੍ਹ ਤੋਂ ਆਉਣ ਤੋਂ ਬਾਅਦ ਉਹ ਚੌਧਰੀ ਦੇਵੀ ਲਾਲ ਦੀ ਸਮਾਧੀ ਤੇ ਗਏ, ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਜੀ ਉੱਥੇ ਉਹਨਾਂ ਨੇ ਭੇਟ ਕੀਤੀ। ਔਰ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਸੀਗੇ ਜੀ ਇਨੈਲੋ ਦੇ, ਖਾਸ ਤੌਰ ਦੇ ਉੱਤੇ ਯੂਥ, ਉਹ ਪਹੁੰਚੇ ਹੋਏ ਸੀਗੇ। ਉਹਨਾਂ ਨੇ ਆਪਣੇ ਪੁੱਤ ਦੁਸ਼ਯੰਤ ਦੇ ਸਰਕਾਰੀ ਘਰ 18 ਜਨਪਥ ਜਿਹੜਾ ਜੀ ਉਹ ਪਹੁੰਚੇ। ਉੱਥੇ ਉਹਨਾਂ ਨੇ ਇਹ ਜਿਹੜਾ ਜੀ ਐਲਾਨ ਕੀਤਾ। ਉਹਨਾਂ ਦਾ ਜਿਹੜਾ ਦੂਜਾ ਪੁੱਤ ਹੈ ਜੀ ਦਿਗਵਿਜੇ ਚਟਾਲਾ, ਉਹ ਵੀ ਉਸ ਟਾਈਮ ਦੇ ਉੱਤੇ ਉੱਥੇ ਮੌਜੂਦ ਸੀਗਾ। ਅਬੇ ਚਟਾਲਾ ਦੇ ਪੁੱਤ ਕਰਨ ਚਟਾਲਾ ਨੇ ਵੀ ਅਜੇ ਚਟਾਲਾ ਦੇ ਨਾਲ ਗੱਲਬਾਤ ਜਿਹੜੀ ਜੀ ਕੀਤੀ। ਔਰ ਇਹ ਕਿਹਾ ਜਾ ਰਿਹਾ ਕਿ ਓਮ ਪ੍ਰਕਾਸ਼ ਚਟਾਲਾ ਦਾ ਸ਼ਾਇਦ ਜਿਹੜਾ ਜੀ ਉਹ ਸੁਨੇਹਾ ਲੈ ਕੇ ਆਇਆ ਸੀਗਾ। ਉਹਨਾਂ ਨੂੰ ਪੁੱਛਿਆ ਗਿਆ ਉਹ ਇੱਥੇ ਕਿਉਂ ਆਇਆ ਤਾਂ ਉਹਦਾ ਇਹ ਕਹਿਣਾ ਸੀ ਮੈਂ ਤਾਂ ਆਪਣੇ ਤਾਏ ਨੂੰ ਮਿਲਣ ਦੇ ਵਾਸਤੇ ਜਿਹੜਾ ਜੀ ਇੱਥੇ ਆਇਆ। ਸੋ ਇਸ ਵੇਲੇ ਦੁਸ਼ਯੰਤ ਨੂੰ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਖੁਦ ਜਿਹੜੇ ਚਟਾਲਾ ਨੇ ਉਹ ਬੁਲਾਉਣਗੇ, ਇਸ ਤਰ੍ਹਾਂ ਦੀ ਗੱਲ ਵੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਪਰ ਦੂਜੇ ਪਾਸੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਦੁਸ਼ਯੰਤ ਚਟਾਲਾ ਉਹ ਇਹ ਕਹਿੰਦਾ ਕਿ ਜਿਹੜੀ ਸੁਲਹ ਸਫਾਈ ਦੀ ਕੋਸ਼ਿਸ਼ਾਂ ਸੀਗੀਆਂ ਜੀ ਉਹ ਖਤਮ ਹੋ ਚੁੱਕੀਆਂ ਹੋਈਆਂ ਨੇ। ਜੇ ਸਾਨੂੰ ਪਾਰਟੀ ਚੋਂ ਕੱਢਿਆ ਤੇ ਹੁਣ ਕੱਢੇ ਹੀ ਰਹਿਣ ਦਿਓ। ਦੇਖਦੇ ਹਾਂ ਜੀ ਕਿ ਇਹ ਪਰਿਵਾਰਕ ਲੜਾਈ ਜਿਹੜੀ ਹੈ ਜੀ ਕਿਸ ਪਾਸੇ ਵੱਲ ਨੂੰ ਜਾਂਦੀ ਹੈ। ਜਦੋਂ ਇਨੈਲੋ ਦਾ ਰਾਜ ਹਰਿਆਣਾ ਦੇ ਵਿੱਚ ਸੀਗਾ ਜੀ ਔਰ ਕਿਸ ਕਿਸਮ ਦਾ ਉਹਨਾਂ ਨੇ ਰਾਜ ਚਲਾਇਆ, ਮੇਰਾ ਖਿਆਲ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਅਜੇ ਵੀ ਲੋਕ ਭੁੱਲੇ ਨਹੀਂ ਉਹਨੂੰ ਜੀ।
ਜੀ ਜੀ ਜੀ, ਦੇਖੋ ਕੁਰਸੀਆਂ ਦੀ ਲੜਾਈ ਹਰੇਕ ਪਾਸੇ ਚੱਲ ਰਹੀ ਆ। ਤੇ ਅੱਗੇ ਜੇ ਕਿਸਾਨਾਂ ਦੀ ਗੱਲ ਕਰੀਏ ਕਿ ਕਾਫੀ ਸਾਲਾਂ ਤੋਂ ਦੇਖ ਰਹੇ ਆ ਕਿ ਸੜਕਾਂ ਦੇ ਉੱਤੇ ਰੁੜ ਰਹੇ ਆ, ਤੇ ਹੁਣ ਮੰਡੀਆਂ ਦੇ ਵਿੱਚ ਝੋਨਾ ਵੀ ਰੁਲਿਆ ਤੇ ਕਿਸਾਨ ਵੀ ਸੜਕਾਂ ਤੇ। ਬਿਲਕੁਲ ਜੀ, ਐਕਚੁਅਲੀ ਜਿਹੜੀ ਇੱਕ ਚੀਜ਼ ਬਹੁਤ ਪ੍ਰਚਾਰੀ ਜਾਂਦੀ ਆ, ਉਹ ਪਿਛਲੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ ਉਹਦੀ ਜਿਹੜੀ ਜ਼ਿਆਦਾ ਪ੍ਰਚਾਰੀ ਜਾਂਦੀ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਖੱਜਲ ਨਹੀਂ ਸੀ ਹੋਣ ਦਿੱਤਾ ਉਸ ਆਪਣੇ ਇਸ ਧਰਮ ਦੇ ਵਿੱਚ। ਔਰ ਲੋਕਾਂ ਦੀ ਜਿਹੜੀ ਫਸਲ ਆ ਜੀ ਉਹ ਰੋਜ਼ ਵਿਕ ਜਾਂਦੀ ਸੀਗੀ, ਰੋਜ਼ ਆਪਣੇ ਘਰੇ ਜਿਹੜਾ ਜੀ ਚੱਲ ਜਾਂਦੇ ਸੀ। ਇਸ ਵਾਰੀ ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਇਸ ਵਾਰੀ ਜਿਹੜਾ ਜੀ ਉਹ ਕਿਸਾਨ ਬੁਰੇ ਤਰੀਕੇ ਨਾਲ ਮੰਡੀਆਂ 'ਚ ਰੁਲ ਰਹੇ ਆ। ਭਲਕੇ ਦੀਵਾਲੀ ਹੈ ਜੀ, ਤੋਂ ਪਹਿਲਾਂ ਮੰਡੀਆਂ ਢੇਰ ਜਿਹੜੇ ਜੀ ਉਹ ਝੋਨੇ ਦੇ ਲੱਗੇ ਪਏ ਆ। ਕੋਈ ਜਗ੍ਹਾ ਹੀ ਹੈ ਨਹੀਂ ਜੀ ਜਿੱਥੇ ਨਾ ਸੁੱਟੀ ਗਈ ਹੋਵੇ। ਲੰਬੀ ਦੇ ਵਿੱਚ ਜਿਹੜੀ ਸ਼ਮਸ਼ਾਨ ਘਾਟ ਹੈ ਉਹ ਵੀ ਝੋਨੇ ਨਾਲ ਭਰੀ ਹੋਈ ਹੈ ਜੀ। ਉੱਥੇ ਕਿਸਾਨਾਂ ਨੂੰ ਸੌਣਾ ਪੈ ਰਿਹਾ ਰਾਤ ਨੂੰ, ਜਿਹੜੀ ਝੋਨੇ ਦੀ ਆਪਣੀ ਦੀ ਰਾਖੀ ਦੀ ਵਜ੍ਹਾ ਕਰਕੇ। ਹੁੰਦਾ ਉਹੀ ਕੁਛ ਹੈ ਜੀ, ਕਿਸਾਨਾਂ ਦੇ ਨਾਲ ਹਰ ਸਾਲ ਹੁੰਦਾ, ਐਤਕੀ ਵੀ ਹੋ ਰਿਹਾ। ਤੇ ਕੋਈ ਜਿਹੜਾ ਜੀ ਆਉਂਦਾ, ਜਿਹੜੇ ਝੋਨਾ ਖਰੀਦਣ ਵਾਲੇ ਆ, ਉਹ ਇੱਕ ਦਾਣਾ ਚੁੱਕ ਕੇ ਮੂੰਹ ਦੇ ਵਿੱਚ ਪਾ ਕੇ ਕਹਿੰਦੇ ਆ ਜੀ ਨਹੀਂ ਇਹਦੇ ਵਿੱਚ ਇੰਨੀ ਨਮੀ ਆ, ਇਸ ਕਰਕੇ ਇਹ ਝੋਨਾ ਅਸੀਂ ਨਹੀਂ ਖਰੀਦਾਂਗੇ। ਸ਼ੈਲਰਾਂ ਵਾਲੇ ਉਹੀ ਝੋਨਾ ਮੁੜ ਕੇ ਸਿੱਧਾ ਖਰੀਦ ਲੈਂਦੇ ਆ, ਪਰ ਕਾਟ ਦੇ ਉੱਤੇ। ਉੱਥੇ ਉਹਨਾਂ ਨੂੰ ਜਿਹੜੀ ਹੈ ਜੀ ਉਹ ਕਾਟ ਦੇਣੀ ਪੈਂਦੀ ਹੈ। ਕਾਟ ਕਈ ਕਿਸਮ ਦੀ ਹੈ, ਉਹ ਕੈਸ਼ ਪੈਸੇ ਦੇ ਰੂਪ ਦੇ ਵਿੱਚ ਵੀ ਆ, ਉਹ ਝੋਨਾ ਦੇ ਤਲਾਈ ਦੇ ਰੂਪ ਦੇ ਵਿੱਚ ਵੀ ਹੈ ਜੀ। ਹੁਣ ਜਿਹੜਾ ਜ਼ਿਮੀਦਾਰ 3 ਦਿਨ 4 ਦਿਨ ਫਸਿਆ ਬੈਠਾ, ਜਾਂ ਕਿਉਂਕਿ ਕੰਬਾਈਨ ਨਾਲ ਝੋਨਾ ਵੱਢ ਹੁੰਦਾ, ਇਹ ਤਾਂ ਹੈ ਨੀ ਗਾ। ਪਹਿਲਾਂ ਜਿਵੇਂ ਹੁੰਦਾ ਸੀਗਾ ਕਿ ਝਾੜੀ, ਇੱਕ ਟਰਾਲੀ ਝਾੜੀ ਉਹ ਲੈ ਗਏ, ਫਿਰ ਦੂਜੀ ਝਾੜੀ ਲੈ ਗਏ। ਹੁਣ ਤਾਂ ਟਰਾਲੀਆਂ ਲੱਗਦੀਆਂ ਨੇ, ਸਾਰੇ ਦਾ ਸਾਰਾ ਜਿਹੜਾ ਜੀ ਉਹ ਢੇਰ ਕਰਨਾ ਪੈਂਦਾ ਉੱਥੇ ਜਾ ਕੇ। ਫਸਿਆ ਜਿਹੜਾ ਕਿਸਾਨ ਆ ਜੀ, ਫਿਰ ਉਹ ਕੋਈ ਰਾਹ ਲੱਭਦਾ ਕਿ ਹੁਣ ਕੀਤਾ ਕੀ ਜਾਵੇ। ਫਿਰ ਉਹ ਇਸ ਪਾਸੇ ਵੱਲ ਨਹੀਂ ਜਾਂਦਾ ਕਿ ਸਰਕਾਰ ਨੇ ਕੀ ਰੇਟ ਜਿਹੜਾ ਜੀ ਉਹ ਨਿਯਤ ਕੀਤਾ ਸੀ, ਕੀ ਰੇਟ ਤੈਅ ਕੀਤਾ ਸੀ। ਫਿਰ ਉਹਨੂੰ ਵਿਚਾਰੇ ਨੂੰ ਇਹ ਜਿਹੜਾ ਜੀ ਦੇਖਣਾ ਪੈਂਦਾ ਕਿ ਮੈਨੂੰ ਮਿਲ ਕੀ ਰਿਹਾ ਇਸ ਵੇਲੇ। ਉਹੋ ਜਿਹੇ ਹਾਲਾਤ ਜਿਹੜੇ ਆ ਜੀ ਉਹ ਬਣੇ ਹੋਏ ਆ। ਹੁਣ ਜਿਹੜੀਆਂ ਕਿਸਾਨ ਨੇ ਜਥੇਬੰਦੀਆਂ ਨੇ, ਉਹ ਦੁਬਾਰਾ ਫੇਰ ਜਿਹੜਾ ਜੀ ਇੱਥੇ ਸੜਕਾਂ ਦੇ ਉੱਤੇ ਜਿਹੜੀਆਂ ਜੀ ਉਹ ਆ ਗਈਆਂ ਨੇ। ਇਸ ਵੇਲੇ ਸਿਰਫ 17% ਦੀ ਨਮੀ ਤੱਕ ਦਾ ਝੋਨਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਜਿਹੜਾ ਜੀ ਉਹ ਖਰੀਦਿਆ ਜਾ ਰਿਹਾ, ਔਰ ਵੱਧ ਨਮੀ ਵਾਲਾ ਝੋਨੇ ਦੀ ਕੀਮਤ ਜਿਹੜੀ ਹੈ ਜੀ ਉਹ ਘਟਾ ਦਿੱਤੀ ਜਾਂਦੀ ਆ। ਇਹ ਕਹਿ ਰਿਹਾ ਕਿ ਨਮੀ ਜਿਹੜੀ ਹੈ ਜੀ ਉਹ ਘਟਾਓ। ਲੁਧਿਆਣਾ, ਮੋਗਾ, ਸੰਗਰੂਰ, ਬਰਨਾਲਾ, ਮਾਨਸਾ, ਫਰੀਦਕੋਟ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਸਾਰੇ ਜਗ੍ਹਾ ਦੇ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਨੇ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਕੀਤੇ। ਇਸ ਵਾਰੀ ਇਹ ਕਿਹਾ ਗਿਆ ਕਿ ਫਸਲ ਦਾ ਝਾੜ 3 ਕੁਇੰਟਲ ਪ੍ਰਤੀ ਏਕੜ ਘੱਟ ਆਇਆ, ਕਿਉਂਕਿ ਸਰਕਾਰ ਨੇ ਇਸ ਵਾਰੀ ਝੋਨੇ ਦੀ ਲਵਾਈ 5 ਦਿਨਾਂ ਦੀ ਦੇਰੀ ਦੇ ਨਾਲ 20 ਜੂਨ ਨੂੰ ਸ਼ੁਰੂ ਕਰਵਾਈ ਸੀ, ਜਿਹਦੇ ਕਰਕੇ ਕਰੋੜਾਂ ਲੀਟਰ ਪਾਣੀ ਬਚਾਉਣ ਦੇ ਮੰਤਵ ਦੇ ਨਾਲ ਇਸ ਤਰ੍ਹਾਂ ਜਿਹੜਾ ਜੀ ਉਹ ਕੀਤਾ ਗਿਆ ਸੀਗਾ। ਪਰ ਕਿਸਾਨ ਕਹਿੰਦੇ ਕਿ ਸਾਡਾ ਇਹ ਹੋ ਗਿਆ ਕਿ ਝੋਨਾ ਜਿਹੜਾ ਜੀ ਉਹ ਲੇਟ ਪੱਕਿਆ। ਉਹਦੇ ਨਾਲ ਜਿਹੜਾ ਜੀ ਹੁਣ ਨਮੀ ਹੋਣ ਕਰਕੇ ਜਿਹੜੀਆਂ ਏਜੰਸੀਆਂ ਨੇ ਉਹ ਝੋਨਾ ਖਰੀਦ ਨਹੀਂ ਰਹੀਆਂ, ਜਿਹਦੇ ਕਰਕੇ ਦਿਨ ਤਿਉਹਾਰ ਦੇ ਦਿਨ ਜਦੋਂ ਜਿਹੜੇ ਜੀ ਲੋਕ ਘਰੇ ਹੁੰਦੇ ਆ, ਉਹ ਕਿਸਾਨ ਜਾਂ ਤਾਂ ਮੰਡੀਆਂ 'ਚ ਵਿਚਾਰੇ ਤੇ ਜਾਂ ਸੜਕਾਂ ਦੇ ਉੱਤੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਪੋਲੂਸ਼ਨ ਦੀ। ਪੋਲੂਸ਼ਨ ਕੰਟਰੋਲ ਬੋਰਡ ਆ, ਉਸ ਦੇ ਲਈ ਪਰਾਲੀ ਤੇ ਪਟਾਕੇ ਸਿਰਦਰਦੀ। ਬਿਲਕੁਲ ਜੀ, ਇਸ ਵੇਲੇ ਜਿਹੜਾ ਜੀ ਸੱਚੀ ਪੁੱਛੋ ਤਾਂ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆ, ਉਹ ਤਾਂ ਮਹਿਜ਼ ਇਹ ਕਹਿ ਲਓ ਕਿ ਇੱਕ ਬੁੱਤ ਵਾਂਗੂ ਹੀ ਹੈ ਜੀ। ਅਦਰਵਾਈਜ਼ ਕੁਛ ਬਹੁਤਾ ਜਿਹੜਾ ਜੀ ਉਹਦਾ ਦਿਸਦਾ ਨੀ ਗਾ ਜੀ ਇੱਥੇ ਕੋਈ ਡਰ ਡੁੱਕਰ। ਕਿਉਂਕਿ ਚੁਫੇਰੇ ਜਿਹੜੀ ਆ ਜੀ ਉਹ ਅੱਗ ਲੱਗੀ ਹੋਈ ਆ, ਬੁਰਾ ਹਾਲ ਹੈ ਜੀ ਇਸ ਵੇਲੇ ਸੜਕਾਂ ਦੇ ਉੱਤੇ। ਜੇ ਤੁਸੀਂ ਬਾਹਰ ਕਿਤੇ ਨਿਕਲੋ ਤਾਂ, ਔਰ ਧੂੰਆਂ ਹੀ ਧੂੰਆਂ ਜਿਹੜਾ ਜੀ ਉਹ ਚੁਫੇਰੇ ਦਿਸ ਰਿਹਾ। ਇਹ ਕਿਹਾ ਗਿਆ ਸੀ ਸੈਟਲਾਈਟ ਦੇ ਥਰੂ ਜਿਹੜਾ ਜੀ ਉਹ ਦੇਖਿਆ ਜਾ ਰਿਹਾ, ਸੈਟਲਾਈਟ ਦੇ ਥਰੂ ਅਸੀਂ ਜਿਹੜਾ ਜੀ ਸਾਰਾ ਇਹਨੂੰ ਮੋਨੀਟਰ ਕਰਾਂਗੇ। ਕੋਈ ਮੋਨੀਟਰਿੰਗ ਵਾਲੀ ਜਿਹੜੀ ਜੀ ਉਹ ਗੱਲ ਨਹੀਂ ਆ। ਕੇਂਦਰ ਦੀ ਸਰਕਾਰ ਨੇ ਕੁਝ ਪੈਸਾ ਦਿੱਤਾ ਸੀ, ਉਹ ਜਿਹੜੀਆਂ ਜੀ ਮਸ਼ੀਨਾਂ ਮਿਲਣੀਆਂ ਸੀ ਕਿਸਾਨਾਂ ਨੂੰ, ਉਹ ਵੀ ਪੂਰੀਆਂ ਵੰਡੀਆਂ ਨਹੀਂ ਜਿਹੜੀਆਂ ਜੀ ਉਹ ਜਾ ਸਕੀਆਂ। ਛੋਟਾ ਕਿਸਾਨ ਜਿਹੜਾ ਜੀ ਉਹ ਨਹੀਂ ਲੈ ਸਕਦਾ ਇਹ ਮਸ਼ੀਨਾਂ। ਉਹਦਾ ਕੀ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਗਿਆ। ਹਰ ਸਾਲ ਪਰਾਲੀ ਜਿਹੜੀ ਆਉਂਦੀ ਆ, ਜਦੋਂ ਪਰਾਲੀ ਆਉਣ ਵਾਲੀ ਹੁੰਦੀ ਆ ਉਦੋਂ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਰੇਡੀਓ ਤੇ ਐਡਵਰਟਾਈਜ਼ਮੈਂਟ ਆ ਰਹੀ ਆ, ਟੀਵੀ ਦੇ ਉੱਤੇ ਐਡਵਰਟਾਈਜ਼ਮੈਂਟ ਜਿਹੜੀ ਹੈ ਜੀ ਉਹ ਆ ਰਹੀ ਆ, ਅਖਬਾਰਾਂ ਦੇ ਵਿੱਚ ਲਗਾਤਾਰ ਇਸ਼ਤਿਹਾਰ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ। ਪਤਾ ਨਹੀਂ ਕਿੰਨੇ ਕੁ ਦੇ ਇਸ਼ਤਿਹਾਰ ਜਿਹੜੇ ਦਿੱਤੇ ਗਏ। ਪਰ ਜੇ ਅੱਗ ਵਾਲੀ ਗੱਲ ਕਰੀਏ ਜੀ, ਐਵੇਂ ਦਾਅਵੇ ਜਿਹੜੇ ਆ ਜੀ ਉਹ ਖੋਖਲੇ ਆ ਕਿ ਇੰਨੇ % ਘੱਟ ਸੜੀ ਜੀ, ਇੰਨੇ % ਜਿਹੜੀ ਜੀ ਉਹ ਘੱਟ ਸੜੀ। ਇਹ ਝੂਠੀਆਂ ਗੱਲਾਂ ਨੇ ਜੀ। ਚੁਫੇਰੇ ਅੱਗ ਜਿਹੜੀ ਆ ਜੀ ਉਹ ਪਰਾਲੀ ਨੂੰ ਲੱਗੀ ਹੋਈ ਆ। ਔਰ ਇਸ ਵੇਲੇ ਪ੍ਰਦੂਸ਼ਣ ਜਿਹੜਾ ਜੀ ਉਹਨੇ ਨੱਕ 'ਚ ਦਮ ਸਹੀ ਮਾਇਨੇ 'ਚ ਕੀਤਾ ਹੋਇਆ। ਸਾਹ ਦੀ ਬਿਮਾਰੀ ਤੇ ਜਿਹੜੇ ਸਕਿਨ ਦੇ ਰੋਗ ਆ ਜੀ ਉਹਦੇ ਮਰੀਜ਼ ਬਹੁਤ ਵੱਡੀ ਗਿਣਤੀ ਦੇ ਵਿੱਚ ਹਸਪਤਾਲਾਂ 'ਚ ਵੱਧ ਰਹੇ ਆ ਜੀ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ
ਕਿਉਂਕਿ ਪਰਾਲੀ ਤੇ ਦੀਵਾਲੀ ਇਹ ਆ ਗਏ ਜੀ ਨੇੜੇ ਨੇੜੇ। ਇਹ ਕਿਹਾ ਜਾ ਰਿਹਾ ਜੀ ਹੁਣ ਦੀਵਾਲੀ ਦੀ ਆੜ ਦੇ ਵਿੱਚ ਜਿਹੜੀ ਕੋਈ ਰਹਿੰਦੀ ਖੁੰਦੀ ਪਰਾਲੀ ਆ ਉਹਨੂੰ ਵੀ ਅੱਗ ਲੱਗੂਗੀ ਜੀ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਕਿਸਾਨ ਆ ਉਹ ਕਹਿੰਦਾ ਮੈਨੂੰ 2500 ਤੋਂ 3000 ਰੁਪਇਆ ਜਿਹੜਾ ਜੀ ਐਕਸਟਰਾ ਪੈਂਦਾ ਪਰਾਲੀ ਬਾਹਰ ਕੱਢਣ ਦਾ ਜਾਂ ਇਹਨੂੰ ਸੰਭਾਲਣ ਦਾ, ਉਹ ਮੈਂ ਨਹੀਂ ਦੇ ਸਕਦਾ। ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਮੀਂਹ ਪੈਣ ਦੇ ਕਰਕੇ ਵੀ ਝੋਨੇ ਦੀ ਕਟਾਈ 10 ਦਿਨ ਲੇਟ ਸ਼ੁਰੂ ਹੋ ਗਈ। ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਦੀਵਾਲੀ ਆਉਂਦੀ ਹੈ ਤੇ ਉਦੋਂ ਇਹ ਕੰਮ ਮੁੱਕਿਆ ਹੋਇਆ ਹੁੰਦਾ। ਐਤਕੀ ਜਿਹੜਾ ਜੀ ਉਹ ਮੁੱਕਿਆ ਨਹੀਂ। ਐਤਕੀ ਝੋਨੇ ਦੀ ਪਰਾਲੀ ਤੇ ਦੀਵਾਲੀ ਦੇ ਪਟਾਕੇ ਜਿਹੜੇ ਆ ਜੀ ਉਹ ਇਕੱਠੇ ਰੂਪ ਦੇ ਵਿੱਚ ਜਿਹੜਾ ਜੀ ਉਹ ਲੋਕਾਂ ਦੇ ਘਰਾਂ ਦੇ ਮੂਹਰੇ ਦਸਤਕ ਜਿਹੜਾ ਜੀ ਉਹ ਦੇਣਗੇ। ਔਰ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਅਗਲੇ 24 ਘੰਟਿਆਂ ਦੇ ਦੌਰਾਨ ਹੇਠਾਂ ਡਿੱਗਣ ਦੀ ਜਿਹੜੀ ਗੱਲ ਆਖੀ ਗਈ ਆ ਮੌਸਮ ਦੇ ਵਿਭਾਗ ਦੇ ਵੱਲੋਂ 10 ਡਿਗਰੀ ਤੱਕ ਰਾਤ ਦਾ ਤਾਪਮਾਨ ਜਿਹੜਾ ਜੀ ਉਹ ਡਿੱਗ ਪਊਗਾ। ਇਹਦੇ ਨਾਲ ਧੁੰਦ ਜਿਹੜੀ ਆ ਉਹ ਪਊਗੀ। ਧੁੰਦ ਦੇ ਨਾਲ ਜਿਹੜੀ ਸਮੌਗ ਹੈ ਉਹ ਜਿਹੜੀ ਹੈ ਜੀ ਉਹ ਪੈਣ ਦੇ ਆਸਾਰ ਨੇ, ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਪੈਣ ਦੇ ਆਸਾਰ ਨੇ, ਜੋ ਕੁਝ ਪਿਛਲੇ ਵਾਰ ਜਿਹੜਾ ਜੀ ਉਹ ਬਣਿਆ ਸੀਗਾ। ਸਵਾਲ ਇਹੀ ਆ ਕਿ ਕਰੋੜਾਂ ਰੁਪਏ ਦੇ ਇਸ਼ਤਿਹਾਰ ਤਾਂ ਜਿਹੜਾ ਜੀ ਉਹ ਦਿੱਤੇ ਜਾ ਰਹੇ ਆ, ਇਸ਼ਤਿਹਾਰ ਵਰਕ ਨਹੀਂ ਕਰ ਰਹੇ ਜੀ। ਇਸ਼ਤਿਹਾਰ ਵਰਕ ਨਹੀਂ ਕਰਦੇ, ਪਾਲਿਸੀਜ਼ ਜਿਹੜੀਆਂ ਨੇ ਉਹ ਵਰਕ ਕਰਦੀਆਂ ਨੇ। ਪਾਲਿਸੀਜ਼ ਜਿਹੜੀਆਂ ਉਹ ਸ਼ੁਰੂਆਤ ਤੋਂ ਜਿਹੜਾ ਜੀ ਉਹ ਬਣਾਉਣੀਆਂ ਚਾਹੀਦੀਆਂ ਨੇ। ਜਿਵੇਂ ਹੁਣ ਪਰਾਲੀ ਦਾ ਸੀਜ਼ਨ ਖਤਮ ਹੋਊਗਾ ਅਗਲੇ 8-10 ਦਿਨਾਂ ਦੀ, ਜੇ ਹੁਣ ਤੋਂ ਕੋਈ ਕੰਮ ਹੋਵੇ ਤਾਂ ਹੋ ਸਕਦਾ ਕਿ ਅਗਲੇ ਸਾਲ ਤੱਕ ਹੋ ਸਕੇ। ਤੁਸੀਂ ਝੋਨੇ ਦੀ ਫਸਲ ਆਉਣ ਤੋਂ 15-20 ਦਿਨ ਪਹਿਲਾਂ ਇਹ ਕਹੋ ਕਿ ਅਸੀਂ ਤਿਆਰੀਆਂ ਕਰ ਰਹੇ ਹਾਂ, ਸੈਟਲਾਈਟ ਲਾ ਲਈ, ਉਹ ਲਾ ਲਿਆ, ਆਹ ਲਾ ਲਿਆ, ਇੱਦਾਂ ਕਰਾਂਗੇ ਉੱਦਾਂ, ਉਹਦੇ ਨਾਲ ਤੁਸੀਂ ਕਿਵੇਂ ਇਹਦੇ ਉੱਤੇ ਜਿਹੜਾ ਜੀ ਕਾਬੂ ਪਾ ਸਕਦੇ ਹੋ? ਉਹਦੇ ਵਾਸਤੇ ਕੁਝ ਨੀਤੀਆਂ ਜਿਹੜੀਆਂ ਜੀ ਉਹ ਬਣਾਉਣੀਆਂ ਪੈਣਗੀਆਂ। NGT ਤੱਕ ਜਿਹੜਾ ਜੀ ਸਟਰੋਂਗ ਕੇਸ ਲੈ ਕੇ ਜਾਣਾ ਪਊਗਾ। ਕਿਸਾਨਾਂ ਦੀਆਂ ਵੀ ਜਿਹੜੀ ਜੀ ਉਹ ਗੱਲ ਉਹਨਾਂ ਦੀ ਸੁਣਨੀ ਤਾਂ ਪਊਗੀ ਜਿਹੜਾ ਜੀ ਕਿਤੇ ਨਾ ਕਿਤੇ। ਜੇ ਸਖਤੀ ਵੀ ਕਰਨੀ ਆ, ਸਖਤੀ ਕਰਨ ਤੋਂ ਪਹਿਲਾਂ ਕੁਛ ਜਿਹੜਾ ਜੀ ਉਹਨਾਂ ਨੂੰ ਇਹ ਤਾਂ ਜਾਓ ਨਾ ਜੀ ਕਿ ਇੱਕ ਆ ਰਹਾ, ਇੱਕ ਆ ਰਹਾ। ਜੇ ਤੁਸੀਂ ਸਾੜਦੇ ਹੋ ਤੇ ਆਹ ਸਖਤੀ ਹੋ ਸਕਦੀ ਹੈ, ਨਹੀਂ ਸਾੜਦੇ ਤੇ ਸਰਕਾਰ ਤੁਹਾਡੀ ਆਹ ਜਿਹੜੀ ਜੀ ਉਹ ਮਦਦ ਕਰੂਗੀ। ਜੇ ਉਹ ਮਦਦ ਨਹੀਂ ਹੈ, ਇਕੱਲੀ ਸਖਤੀ ਦੇ ਨਾਲ ਵੀ ਇਹ ਜਿਹੜਾ ਜੀ ਰੁਕ ਆਉਣ ਵਾਲੀ ਗੱਲ ਨਹੀਂ ਹੈਗੀ। ਪਾਲਿਸੀ ਜਿਹੜੀ ਹੈ ਜੀ ਉਹ ਬਣਾਉਣੀ ਪਊਗੀ, ਪਰ ਉਹਦੇ ਵਾਸਤੇ ਘੱਟੋ ਘੱਟ ਜਿਹੜਾ ਕੁਛ ਸਮਾਂ ਤਾਂ ਲੱਗਦਾ ਨਾ ਜੀ। ਹੁਣ 6 ਮਹੀਨੇ ਪਹਿਲਾਂ ਇਹ ਗੱਲਾਂ ਚੱਲ ਰਹੀਆਂ ਸੀ ਕਿ ਪਰਾਲੀ ਦੇ ਵਾਸਤੇ ਵੀ ਇੱਥੇ ਇੰਡਸਟਰੀ ਆ ਰਹੀ ਆ, ਉਹ ਜਿਹੜੀ ਚੁੱਕੂਗੀ। ਉਹ ਕਿੱਥੇ ਆ? ਉਹ ਕਿੱਥੇ ਜਿਹੜੇ MOU ਜਿਹੜੇ ਸਾਈਨ ਕੀਤੇ ਗਏ ਸੀ ਉਹ ਕਿੱਥੇ ਆ? ਉਹ ਕਿਹੜੀ ਜਗ੍ਹਾ ਦੇ ਉੱਤੇ ਇੰਡਸਟਰੀ ਜਿਹੜੀ ਆ ਉਹ ਲੱਗਣੀ ਆ? ਕਦੋਂ ਲੱਗਣੀ ਹੈ? ਕਿੰਨੇ ਸਮੇਂ ਬਾਅਦ ਜਿਹੜੀ ਜੀ ਲੱਗਣੀ ਹੈ? ਗੱਲ ਤਾਂ ਇਹ ਵੀ ਚੱਲੀ ਸੀ ਕਿ ਬਠਿੰਡੇ ਦਾ ਥਰਮਲ ਪਲਾਂਟ ਜਿਹੜਾ ਉਹਦਾ 1 ਯੂਨਿਟ ਪਖਾਇਆ ਜਾਊਗਾ ਜਿਹੜਾ ਪਰਾਲੀ ਨਾਲ ਚੱਲੂਗਾ। ਗੱਲਾਂ ਜਿਹੜੀਆਂ ਸੀ ਉਹ ਮਹਿਜ਼ ਖਬਰਾਂ ਤੱਕ ਸੀਮਤ ਰਹਿ ਗਈਆਂ, ਉਦੋਂ ਅੱਗੇ ਵੱਧ ਨਹੀਂ ਸਕੀਆਂ, ਜਿਹਦੇ ਕਰਕੇ ਪੰਜਾਬ ਇਸ ਵੇਲੇ ਫਿਰ ਬੁਰੇ ਤਰੀਕੇ ਨਾਲ ਪ੍ਰਦੂਸ਼ਣ ਦੀ ਮਾਰ ਦੇ ਹੇਠ ਹੈ। ਪੰਜਾਬ ਦੇ ਲੋਕ ਨਵੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਗੇ ਆਉਣ ਵਾਲੇ ਦਿਨਾਂ 'ਚ। ਔਰ ਡਰ ਲੱਗ ਰਿਹਾ ਜੀ, ਦਿਨ ਤਿਉਹਾਰ ਜਿਹੜਾ ਖੁਸ਼ੀ ਦੇ ਸਮੇਂ ਹੁੰਦੇ ਆ, ਪਰ ਡਰ ਲੱਗ ਰਿਹਾ ਕਿ ਦੀਵਾਲੀ ਤੋਂ ਅਗਲੇ ਦਿਨ ਪੰਜਾਬ ਦਾ ਕੀ ਬਣੂਗਾ। ਹੈਰਾਨਗੀ ਦੀ ਗੱਲ ਆ ਕਿ ਪੰਜਾਬ ਦੇ ਲੋਕ ਜੇ ਡਰੱਗ ਆਉਂਦਾ ਉਹ ਘਰਾਂ 'ਚ ਬਾੜ ਲੈਂਦੇ ਆ। ਦੇਖੋ ਜਿਸ ਤਰ੍ਹਾਂ ਤੁਸੀਂ ਬਿਮਾਰੀਆਂ ਦੱਸ ਰਹੇ ਆ, ਪਰਾਲੀ ਨੂੰ ਅੱਗ ਲਾ ਕੇ ਉਹਨਾਂ ਦੇ ਪਰਿਵਾਰ ਵੀ ਉੱਥੇ ਵੱਸਦੇ ਆ, ਪਰ ਅਸੀਂ ਪਹਿਲਾਂ ਕਦੀ ਪਰਾਲੀ ਨੂੰ ਅੱਗ ਲੱਗਦੀ ਨਹੀਂ ਦੇਖੀ ਜਦ ਪੰਜਾਬ ਦੇ ਵਿੱਚ ਸੀਗੇ। ਤੇ ਅੱਗੇ ਸਬਰੀਮਾਲਾ ਮੰਦਿਰ ਦੀ ਜੇ ਗੱਲ ਕਰੀਏ ਤਾਂ ਵੱਡੀ ਸੁਰੱਖਿਆ ਦੇ ਹੇਠ ਖੁੱਲਿਆ। ਉਹਦੀ ਇਹ ਸਬਰੀਮਾਲਾ ਦੇ ਵਿੱਚ ਜਿਹੜਾ ਅਯੱਪਾ ਮੰਦਿਰ ਹੈ ਉਹਦੇ 'ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਜੀ। ਜਿਹੜਾ 2 ਦਿਨ ਦੀ ਇੱਥੇ ਵਿਸ਼ੇਸ਼ ਪੂਜਾ ਹੁੰਦੀ ਆ ਉਹਦੇ ਵਾਸਤੇ ਖੋਲ੍ਹਿਆ ਗਿਆ। 3 ਹਫ਼ਤੇ ਪਹਿਲਾਂ ਸੁਪਰੀਮ ਕੋਰਟ ਨੇ ਇਹਦੇ ਵਿੱਚ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦਿੱਤਾ ਸੀਗਾ। ਮੰਦਿਰ ਦੇ ਨੇੜੇ ਤੇੜੇ 10 ਸਾਲ ਤੋਂ ਲੈ ਕੇ 50 ਸਾਲ ਦੀ ਉਮਰ ਦੀ ਕੋਈ ਔਰਤ ਨਜ਼ਰ ਨਹੀਂ ਆਈ। ਪੁਲਿਸ ਕਹਿੰਦੀ ਹੈ ਕਿ ਉਹਨੂੰ ਇਤਲਾਹ ਸੀਗੀ ਕਿ 25 ਸਾਲ ਦੀ ਇੱਕ ਔਰਤ ਆਪਣੇ ਪਤੀ ਤੇ ਬੱਚਿਆਂ ਸਣੇ ਮੰਦਿਰ ਵੱਲ ਜਿਹੜੀ ਹੈ ਜੀ ਉਹ ਆ ਰਹੀ ਹੈ। ਇਹਦੀ ਪਛਾਣ ਅੰਜੂ ਅਲਾਪੁੜਾ ਜ਼ਿਲ੍ਹੇ ਦੀ ਕੇਰਥਾਲਾ ਦੇ ਵਾਸੀ ਵਜੋਂ ਹੋਈ ਸੀਗੀ, ਜਿਹੜੀ ਕਿ ਪੁਲਿਸ ਕੰਟਰੋਲ ਰੂਮ ਦੇ ਵਿੱਚ ਜਿਹੜੀ ਜੀ ਉਹ ਪਹੁੰਚ ਗਈ। ਉਹ ਸ਼ਬਰੀਮਾਲਾ ਮੰਦਿਰ ਦੇ ਵਿੱਚ ਮੱਥਾ ਟੇਕਣ ਲਈ ਪੁਲਿਸ ਤੋਂ ਸੁਰੱਖਿਆ ਮੰਗ ਰਹੀ ਹੈ, ਪਰ ਇਹਦੇ ਸੰਬੰਧੀ ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਹੋ ਸਕਿਆ। ਸ਼ਬਰੀਮਾਲਾ ਦੇ ਚੱਪੇ ਦੇ ਉੱਤੇ ਪੁਲਿਸ ਦਾ ਪਹਿਰਾ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ CCTV ਕੈਮਰੇ ਨੇ ਤੇ ਮੋਬਾਇਲ ਫੋਨ ਜੈਮਰ ਜਿਹੜੇ ਜੀ ਉਹ ਲਾਏ ਗਏ। ਕੇਰਲਾ ਸਰਕਾਰ ਨੇ ਮੰਦਿਰ ਦੇ ਵਿੱਚ ਔਰਤਾਂ ਨੂੰ ਮੱਥਾ ਟੇਕਣ ਦਾ ਹੱਕ ਦੇਣ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਦਾ ਅਹਿਦ ਲਿਆ ਜੀ। ਇਹ ਮਹਿਜ਼ ਤੁਸੀਂ ਇਹ ਕਹਿ ਲਓ ਕਿ ਉਹਨੇ ਡਰਾਮੇਬਾਜ਼ੀ ਬਹੁਤੀ ਜਿਹੜੀ ਹੈ ਜੀ ਉਹ ਸਰਕਾਰ ਨੇ ਕੀਤੀ ਹੈ। ਮੰਦਿਰ ਦੇ ਮੁੱਖ ਪੁਜਾਰੀ ਜਿਹੜੇ ਨੇ ਉਹਨਾਂ ਨੇ 5 ਵਜੇ ਮੰਦਿਰ ਦੇ ਦੁਆਰ ਜਿਹੜੇ ਜੀ ਖੋਲ੍ਹੇ, ਔਰ ਮੰਦਿਰ ਦੇ ਅਹਿਲਕਾਰਾਂ ਦੇ ਮੁਤਾਬਕ ਮੰਦਿਰ ਦੇ ਦੁਆਰ ਅੱਜ ਰਾਤ 10 ਵਜੇ ਜਿਹੜੇ ਜੀ ਉਹ ਬੰਦ ਕੀਤੇ ਜਾਣਗੇ। ਭਾਜਪਾ ਦੇ ਕਈ ਆਗੂ ਤੇ ਅਯੱਪਾ ਧਰਮ ਸੈਨਾ ਦੇ ਮੁਖੀ ਜਿਹੜੇ ਸੀ ਉਹ ਵੀ ਮੰਦਿਰ ਪਹੁੰਚੇ। ਕੁਝ TV ਚੈਨਲਾਂ ਨੇ, ਕੁਝ
ਕਲਿੱਪ ਜਿਹੜੀਆਂ ਸੀਗੀਆਂ ਉਹ ਨਸ਼ਰ ਕੀਤੀਆਂ, ਜਿਹਦੇ ਵਿੱਚ ਭਾਜਪਾ ਦੀ ਕੇਰਲਾ ਇਕਾਈ ਦੇ ਮੁਖੀ ਇਹ ਜਿਹੜੇ ਵੀ ਕਹਿੰਦੇ ਸੁਣੇ ਗਏ ਆ ਕਿ ਸ਼ਬਰੀਮਾਲਾ ਮੰਦਿਰ ਦੇ ਮੁੱਖ ਪੁਜਾਰੀ ਨੇ ਉਹਨਾਂ ਨਾਲ ਸਲਾਹ ਕਰਕੇ ਇਹ ਧਮਕੀ ਦਿੱਤੀ ਸੀਗੀ ਕਿ ਜੇ ਜਿਹੜੀ ਸੀ ਉਹ ਮਾਹਵਾਰੀ ਦੇ ਉਮਰ ਦੀਆਂ ਔਰਤਾਂ ਮੱਥਾ ਟੇਕਣ ਆਈਆਂ ਤਾਂ ਉਹ ਮੰਦਿਰ ਦੇ ਦਰਵਾਜ਼ੇ ਬੰਦ ਕਰ ਦੇਣਗੇ। ਢਿੱਲੇ ਨੇ ਐਤਵਾਰ ਨੂੰ ਕੋੜੀਕੋਟ ਦੇ ਵਿੱਚ ਭਾਜਪਾ ਯੁਵਾ ਮੋਰਚੇ ਦੇ ਸਮਾਗਮ ਦੇ ਵਿੱਚ ਇਹ ਟਿੱਪਣੀ ਕੀਤੀ ਸੀ, ਜਿਹਦੇ ਤੇ ਸੱਤਾਧਾਰੀ CPM ਤੇ ਵਿਰੋਧੀ ਕਾਂਗਰਸ ਪਾਰਟੀ ਨੇ ਸਖਤ ਜਿਹੜਾ ਜੀ ਉਹ ਇਤਰਾਜ਼ ਜਤਾਇਆ ਸੀਗਾ। ਚਾਹੇ ਉਹ ਡਿਜੀਟਲ ਇੰਡੀਆ, ਚਾਹੇ ਉਹ ਬੁਲੇਟ ਟ੍ਰੇਨ ਹੈ, ਚਾਹੇ ਉਹ 21ਵੀਂ ਸਦੀ ਦੇ ਵਿੱਚ ਜਿਹੜੀ ਹੈ ਜੀ ਮੁਲਕ ਦੇ ਵੱਲੋਂ ਲੀਡ ਲੈਣ ਦੀ ਗੱਲ ਹੈ, ਪਰ ਦੂਜੇ ਪਾਸੇ ਇਹ ਹੈ ਜੀ ਉਹ ਔਰਤ ਜਿਹਦੀ ਕੁੱਖ ਚੋਂ ਇਹ ਸਾਰੇ ਜਿਹੜੇ ਜੀ ਉਹ ਜੰਮੇ ਆ, ਔਰ ਕਿਹੋ ਜੀ ਗੰਦੀ ਰਾਜਨੀਤੀ ਜਿਹੜੀ ਹੈ ਜੀ ਔਰ ਗੰਦੀ ਵਰਡਿੰਗ ਇਹ ਲੋਕ ਜਿਹੜੀ ਉਹ ਵਰਤ ਰਹੇ ਆ, ਉਹਦੇ ਵਾਸਤੇ ਸਿਰਫ ਇਹੀ ਜਿਹੜਾ ਜੀ ਕਿਹਾ ਜਾ ਸਕਦਾ ਹੈ ਕਿ ਗੱਲ ਕਰਦਿਆਂ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਇਹ ਕਿਹੋ ਜਿਹੇ ਲੋਕ ਨੇ ਜਿਨ੍ਹਾਂ ਦੀ ਮਾਨਸਿਕਤਾ ਇਸ ਪੱਧਰ ਦੀ ਬਿਮਾਰ ਹੋਈ ਪਈ ਹੈ। ਬਿਲਕੁਲ ਜੀ, ਦੁਨੀਆ ਨੂੰ ਦੱਸ ਦੇ ਕਿ ਡਿਜੀਟਲ ਇੰਡੀਆ ਤੇ ਅੱਗੇ ਆਪਾਂ ਪੰਜਾਬ ਦੇ ਵਿੱਚ ਨੌਜਵਾਨਾਂ ਦੀਆਂ ਭੰਗੜੇ ਦੀਆਂ ਟੀਮਾਂ ਦੀਆਂ ਜੇ ਗੱਲ ਕਰੀਏ ਤਾਂ ਉਹ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਘਟਣੀਆਂ ਸ਼ੁਰੂ ਉਹਦੀ ਹਰ ਪਾਸੇ ਤੋਂ ਖੋਰਾ ਜਿਹੜਾ ਜੀ ਉਹ ਲੱਗ ਰਿਹਾ ਪੰਜਾਬ ਨੂੰ, ਹਰ ਪਾਸੇ ਤੋਂ ਪੰਜਾਬ ਦੀ ਜਵਾਨੀ ਦੇ ਰੂਪ ਦੇ ਵਿੱਚ, ਪੰਜਾਬੀ ਬੋਲੀ ਦੇ ਰੂਪ ਦੇ ਵਿੱਚ, ਪੰਜਾਬੀ ਕਲਚਰ ਦੇ ਜਿਹੜਾ ਜੀ ਉਹ ਰੂਪ ਦੇ ਵਿੱਚ ਸਾਡੇ ਕੁਛ ਅਖੌਤੀ ਗਾਇਕਾਂ ਨੇ ਜਿਹੜੇ ਗਾਣਿਆਂ ਦੇ ਰੂਪ ਦੇ ਵਿੱਚ ਕਲਚਰ ਜਿਹੜਾ ਜੀ ਉਹ ਐਸਾ ਪਰੋਸ ਦਿੱਤਾ ਕਿ ਜਿਹੜੇ ਨਵੀਂ ਪੀੜ੍ਹੀ ਹੈ ਜੀ ਉਹ ਇਹਨੂੰ ਕਲਚਰ ਸਮਝ ਬੈਠੀ ਹੈ। ਸ਼ਾਇਦ ਕਲਚਰ ਤੇ ਐਗਰੀਕਲਚਰ ਜਿਹੜਾ ਜੀ ਉਹ ਮਿਕਸਅਪ ਹੋ ਗਿਆ, ਕਲਚਰ ਨੂੰ ਐਗਰੀਕਲਚਰ ਸਮਝ ਲਿਆ ਗਿਆ, ਐਗਰੀਕਲਚਰ ਨੂੰ ਕਲਚਰ ਸਮਝ ਲਿਆ ਗਿਆ। ਇਹ ਸਿੰਬੋਲਿਕ ਰੂਪ ਦੇ ਵਿੱਚ ਮੈਂ ਜਿਹੜਾ ਜੀ ਉਹ ਕਹਿ ਰਿਹਾ ਜਿਹੋ ਜਿਹੇ ਗਾਣੇ ਜਿਹੜੇ ਆਉਂਦੇ ਆ ਬੇਹੂਦਾ ਟਾਈਪ ਦੇ, ਉਹਦੇ ਉੱਤੇ ਨੱਚਣ ਨੂੰ ਜਿਹੜਾ ਜੀ ਉਹ ਭੰਗੜਾ ਕਿਹਾ ਜਾ ਰਿਹਾ, ਪਰ ਢੋਲ ਦੇ ਡਗੇ ਦੇ ਨਾਲ ਜਿਹੜਾ ਭੰਗੜਾ ਹੈ ਜੀ ਉਹ ਡੇ ਬਾਈ ਡੇ ਘੱਟਦਾ ਜਾ ਰਿਹਾ। ਜਿਹੜੇ ਨੌਜਵਾਨਾਂ ਦੇ ਮੇਲੇ ਲੱਗਦੇ ਆ, ਯੋਗ ਮੇਲੇ, ਉਹਨਾਂ ਦੇ ਵਿੱਚ ਭੰਗੜਾ ਟੀਮਾਂ ਜਿਹੜੀਆਂ ਜੀ ਉਹ ਘੱਟਦੀਆਂ ਜਾ ਰਹੀਆਂ ਨੇ, ਜਿਹੜੀ ਕਿ ਇੱਕ ਬਹੁਤ ਵੱਡੀ ਫਿਕਰਮੰਦੀ ਵਾਲੀ ਗੱਲ ਜਿਹੜੀ ਉਹ ਕਹੀ ਗਈ ਹੈ। ਭੰਗੜਾ ਇੰਨਾ ਮਹਿੰਗਾ ਵੀ ਹੋ ਗਿਆ ਜੀ ਕਿ ਸਰਕਾਰੀ ਕਾਲਜਾਂ ਦੇ ਵੱਸ ਦੀ ਗੱਲ ਨਹੀਂ ਰਹੀ। ਪੰਜਾਬ ਸਰਕਾਰ ਵੀ ਆਪਣੇ ਲੋਕ ਨਾਚ ਦੀ ਗਵਾਚ ਰਹੀ ਰੂਹ ਤੋਂ ਬੇਖਬਰ ਹੈ। ਭਲਵਾਨੀ ਤੇ ਕਿਸਾਨੀ ਦੇ ਸੰਗਮ ਵਾਲਾ ਜਿਹੜਾ ਲੋਕ ਨਾਚ ਭੰਗੜਾ ਸੀ ਉਹ ਪੰਜਾਬ ਦੇ ਸੱਭਿਆਚਾਰ ਦੀ ਵੱਡੀ ਪਛਾਣ ਸੀਗੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਮੇਲੇ ਹੁਣੇ ਖਤਮ ਹੋਏ ਆ ਜੀ। ਮਾਨਸਾ ਜ਼ੋਨ ਦੇ ਵਿੱਚ ਕਰੀਬ 64 ਕਾਲਜ ਪੈਂਦੇ ਆ, ਭੰਗੜਾ ਸਿਰਫ 3 ਕਾਲਜ ਲੈ ਕੇ ਆਏ। ਬਠਿੰਡਾ ਜ਼ੋਨ ਦੇ 65 ਕਾਲਜ ਜਿਹੜੇ ਜੀ ਉਹ ਪੈਂਦੇ ਆ, ਉਹਦੇ ਵਿੱਚੋਂ ਸਿਰਫ 4 ਕਾਲਜਾਂ ਦੀਆਂ ਭੰਗੜਾ ਆਈਟਮ ਸੀਗੀਆਂ ਜੀ। ਸੰਗਰੂਰ ਜ਼ੋਨ ਦੇ ਵਿੱਚ 66 ਕਾਲਜ ਪੈਂਦੇ ਆ, ਭੰਗੜਾ ਟੀਮਾਂ ਦੀ ਗਿਣਤੀ ਸਿਰਫ 5 ਸੀਗੀ ਜੀ। ਯੂਨੀਵਰਸਿਟੀ ਦੇ ਜਿਹੜੇ ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਆ ਜੀ ਉਹ ਇਹ ਕਹਿੰਦੇ ਆ ਕਿਸੇ ਜ਼ੋਨ 'ਚ 5 ਤੋਂ ਵੱਧ ਟੀਮਾਂ ਜਿਹੜੀਆਂ ਉਹ ਭੰਗੜੇ ਦੀਆਂ ਨਹੀਂ ਸੀਗੀਆਂ, ਔਰ ਭੰਗੜੇ ਦੇ ਕਰੀਬ 30% ਜਿਹੜੀ ਹੈ ਜੀ ਇੱਥੇ ਸ਼ਮੂਲੀਅਤ ਉਹ ਘੱਟ ਗਈ ਹੈ ਥੋੜ੍ਹੇ ਜਿਹੇ ਅਰਸੇ ਦੇ ਦੌਰਾਨ। ਔਰ ਇਹ ਕਿਹਾ ਗਿਆ ਕਿ ਭੰਗੜਾ ਮਹਿੰਗਾ ਹੋ ਗਿਆ, ਤਰਕੇ ਦਿੱਤਾ ਜਾ ਰਿਹਾ, ਔਰ ਸਰਕਾਰੀ ਕਾਲਜਾਂ ਦੇ ਕੋਲੇ ਸਾਧਨ ਜਿਹੜੇ ਆ ਜੀ ਬੜੇ ਸੀਮਤ ਹੈ। ਹੁਣ ਇਹ ਵੀ ਕਿਹਾ ਗਿਆ ਕਿ ਜਿਹੜੇ ਗੱਭਰੂ ਆ ਉਹ ਪੁਰਾਣੇ ਜੁੱਸੇ ਵਾਲੇ ਨਹੀਂ ਰਹੇ। 10 ਮਿੰਟਾਂ ਦੇ ਵਿੱਚ ਭੰਗੜੇ ਦੇ ਦੌਰਾਨ ਜਿਹੜੀ ਜ਼ੁਬਾਨ ਹੈ ਉਹ ਤਾਲੂਏ ਨਾਲ ਜਾ ਕੇ ਜਾਣ ਲੱਗਦੀ ਹੈ ਜੀ। ਔਰ ਪੰਜਾਬ ਯੂਨੀਵਰਸਿਟੀ ਦੇ ਕਰੀਬ 200 ਕਾਲਜ ਨੇ ਜਿਨ੍ਹਾਂ ਦੇ ਵਿੱਚ ਦਰਜਨ ਜ਼ੋਨਾਂ ਦੇ ਵਿੱਚ ਕਲਚਰ ਮੁਕਾਬਲੇ ਹੁੰਦੇ ਆ। ਹਰ ਜ਼ੋਨ ਦੇ ਵਿੱਚ 5-6 ਟੀਮਾਂ ਹੀ ਭੰਗੜੇ ਦੀਆਂ ਜਿਹੜੀਆਂ ਜੀ ਉਹ ਰਹੀਆਂ ਨੇ। ਇਹਦੇ ਉੱਤੇ ਜਿਹੜਾ ਜੀ ਪ੍ਰਤੀਕਰਮ ਯੁਵਕ ਸੇਵਾਵਾਂ ਵਿਭਾਗ ਦੇ ਇੱਕ ਡਾਇਰੈਕਟਰ ਦਾ ਸੀਗਾ ਜੀ ਕਿ ਵਪਾਰੀਕਰਨ ਕਰਕੇ ਮਾਰ ਜਿਹੜੀ ਜੀ ਉਹ ਭੰਗੜੇ ਤੇ ਪਈ ਆ, ਜਿਹਦੇ ਕਰਕੇ ਕਾਲਜ ਨੂੰ ਭੰਗੜੇ ਦੀ ਤਿਆਰੀ ਦੇ ਵਾਸਤੇ 50,000 ਤੋਂ 1.5 ਲੱਖ ਰੁਪਏ ਦੇ ਵਿੱਚ ਤਿਆਰੀ ਜਿਹੜੀ ਆ ਜੀ ਉਹ ਪੈਂਦੀ ਆ। ਇਹਦੇ ਵਾਸਤੇ ਕਾਲਜ ਨੂੰ ਪੱਲਿਓਂ ਖਰਚਾ ਕਰਨਾ ਪੈਂਦਾ, ਜਿਨ੍ਹਾਂ ਦੇ ਕੋਲੇ ਇੰਨੇ ਸਾਧਨ ਜਿਹੜੇ ਜੀ ਉਹ ਨਹੀਂ ਹੈਗੇ, ਤੇ ਪ੍ਰਾਈਵੇਟ ਅਦਾਰੇ ਖੁੱਲ੍ਹ ਕੇ ਖਰਚ ਜਿਹੜੇ ਜੀ ਉਹ ਕਰ ਦਿੰਦੇ ਆ। ਉਹ ਇਹ ਕਹਿੰਦੇ ਆ ਕਿ ਪੈਸੇ ਦੀ ਵਜ੍ਹਾ ਕਰਕੇ ਜਿਹੜਾ ਜੀ ਇਹ ਹੋ ਰਿਹਾ। ਐਕਚੁਅਲੀ ਪੈਸੇ ਦੀ ਵਜ੍ਹਾ ਕਰਕੇ ਤਾਂ ਨਹੀਂ ਜਿਹੜਾ ਜੀ ਇਹ ਸਾਰਾ ਕੁਝ ਕਿਹਾ ਜਾ ਸਕਦਾ। ਇੱਕ ਅਹਿਮ ਪੱਖ ਜਿਹੜਾ ਬਹੁਤੇ ਜਿਹੜਾ ਜੀ ਇਗਨੋਰ ਕਰਦੇ ਆ ਉਹਨੂੰ ਜਾਂ ਤੁਸੀਂ ਕਹਿ ਲਓ ਮੰਨਣ ਦੇ ਵਾਸਤੇ ਤਿਆਰ ਨੇਗੇ ਕਿ ਪੰਜਾਬ ਦੀ ਨਵੀਂ ਜਿਹੜੀ ਪਿਓਦ ਆ, ਨਵੀਂ ਪੌਦ ਆ ਜਿਹੜੀ ਉਹ ਜਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਨੂੰ ਚਲੇ ਗਈ ਆ, ਔਰ ਉੱਥੇ ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਕਿੰਨੀਆਂ ਭੰਗੜੇ ਦੀਆਂ ਟੀਮਾਂ ਨੇ। ਬੇਸ਼ੱਕ ਉਹ ਢੋਲ ਦੇ ਡਗੇ ਦੇ ਉੱਤੇ ਨਹੀਂ, ਪਰ ਫਿਰ ਵੀ ਉਹਨਾਂ ਦੇ ਜਿਹੜੇ ਸਟੈਪ ਨੇ, ਜਿਹੜੇ ਭੰਗੜੇ ਦੇ ਜਾਣਕਾਰ ਨੇ ਉਹ ਤਾਂ ਮੇਰੀ ਗੱਲ ਨਾਲ ਸਹਿਮਤ ਹੋਣਗੇ। ਉਹਨਾਂ ਦੇ ਕਾਫੀ ਹੱਦ ਤੱਕ ਭੰਗੜੇ ਦੇ ਸਟੈਪ ਜਿਹੜੇ ਆ ਜੀ ਉਹ ਮੇਲ ਖਾਂਦੇ ਆ ਜਿਹੜਾ ਮੇਨ ਭੰਗੜਾ ਸੀਗਾ ਉਹਦੇ ਨਾਲ। ਜਿਹੜੇ ਇੱਥੇ ਰਹਿ ਗਏ
ਉਹਨਾਂ ਦੇ ਹਾਲਾਤ ਜਿਹੜੇ ਜੀ ਉਹ ਨਸ਼ਿਆਂ ਦੇ ਨਾਲ ਕਿਹੋ ਜਿਹੇ ਨੇ ਸਭ ਨੂੰ ਜਿਹੜਾ ਨਹੀਂ ਪਤਾ। ਦੂਸਰਾ ਇਹ ਆ ਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਜਿਹੜਾ ਜੀ ਉਹ ਕੌੜੇ ਪਾਣੀ ਦੇ ਗਰਾਰੇ ਕਰਕੇ ਕਿਸੇ ਉਹੋ ਜਿਹੇ ਦੋਹਰੇ ਅਰਥਾਂ ਵਾਲੇ ਗੀਤ ਦੇ ਉੱਤੇ ਜਾਂ ਨਸ਼ਿਆਂ ਨੂੰ ਪ੍ਰਮੋਟ ਕਰਦੇ ਗੀਤ ਦੇ ਉੱਤੇ ਨੱਚ ਲੈਣ ਨੂੰ ਉਹ ਭੰਗੜਾ ਸਮਝਣ ਲੱਗ ਗਏ, ਜਦੋਂ ਕਿ ਭੰਗੜਾ ਜਿਹੜਾ ਸੀਗਾ ਜੀ ਉਹ ਲੱਤਾਂ ਦੇ ਪੱਟਾਂ ਦੇ ਜ਼ੋਰ ਦੇ ਨਾਲ ਜਿਹੜਾ ਜੀ ਉਹ ਪੈਂਦਾ ਸੀਗਾ। ਉਹ ਚੀਜ਼ ਜਿਹੜੀ ਹੈ ਜੀ ਉਹ ਰਹੀ ਨਹੀਂ। ਇਹ ਇੱਕ ਵੱਡੀ ਸੈਟਬੈਕ ਜਿਹੜੀ ਹੈ ਜੀ ਉਹ ਕਲਚਰ ਦੇ ਵਾਸਤੇ ਹੋਊਗੀ, ਜਿਸ ਤਰੀਕੇ ਦੇ ਨਾਲ ਇਹ ਟੀਮਾਂ ਨਿਰੰਤਰ ਜਿਹੜੀਆਂ ਜੀ ਉਹ ਯੂਨੀਵਰਸਿਟੀ ਮੁਕਾਬਲਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਭੰਗੜੇ ਦੀਆਂ ਘਟ ਰਹੀਆਂ ਨੇ। ਜੀ ਜੀ, ਚੰਗੇ ਕੰਮਾਂ ਵਿੱਚੋਂ ਅਸੀਂ ਪਿੱਛੇ ਨੂੰ ਹੋ ਹੋਏ ਹਾਂ ਤੇ ਹੁਣ ਇਸ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।